ਭਾਰਤੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ ਦੇ ਉੱਤੇ ਅਤੇ YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਤੁਹਾਡੇ ਲਈ ਮਈ 14 ਦਾ ਵੀਰਵਾਰ ਦਾ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਬਲਦੇਵ ਸਿੰਘ ਨਾਗਰਾ ਮੰਟੀਕ, ਅਵਤਾਰ ਸਿੰਘ ਮੰਜ਼ਿਲ ਕਲੋਵਸ, ਮਨਜੀਤ ਸਿੰਘ ਫਰੀਮਾਉਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਮਹਿੰਦਰਪਾਲ ਸਿੰਘ ਗਿੱਲ ਨਿਊਯਾਰਕ, ਓਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਨ੍ਹਾਂ ਕੋਲ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਓਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ 5302182360। ਇਸ ਦੇ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ ਯੂਬਾ ਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾਪਾਲ ਪੈਂਸਲਵੇਨੀਆ, ਮੱਖਣ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਸਵੇਰੇ ਜਿਹੜਾ ਆ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਆ ਪੰਜਾਬੀ ਟਰੱਕਰਸ ਵੱਲੋਂ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਕੀਤਾ ਗਿਆ ਸੀ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕਰਸ ਹੈਗੇ ਆ, 100 ਦੇ ਕਰੀਬ ਜਿਹੜੇ ਟਰੱਕ ਜਿਹੜੇ ਉੱਥੇ ਲੈ ਕੇ ਪਹੁੰਚੇ ਅਤੇ ਕਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਟਰੱਕਰਸ ਗਏ ਹੋ ਸੀਗੇ। ਰੀਨੋ ਤੋਂ, ਬੇਕਰਸਫੀਲਡ, ਫਰਿਜ਼ਨੋ, ਮੰਟੀਕਾ, ਵੱਖ-ਵੱਖ ਯੂਬਾ ਸਿਟੀ, ਸੈਕਰਾਮੈਂਟੋ ਬੇ ਏਰੀਏ ਤੋਂ ਜਿਹੜੇ ਟਰੱਕਰਸ ਆ ਉਹ ਵੱਡੀ ਗਿਣਤੀ 'ਚ ਪਹੁੰਚੇ ਹੋਏ ਸੀ। ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕੀਤਾ ਗਿਆ। ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਟਿਕਟ ਨਹੀਂ ਮਿਲੀ, ਕੋਈ ਵਾਇਲੇਸ਼ਨ ਨਹੀਂ ਹੋਈ ਹੈਗੀ। ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੋਂ ਜਿਹੜੇ ਅੱਗੇ ਜਿਹੜੇ ਟਰੱਕ ਲਾਏ ਗਏ ਸੀ, ਕਿਉਂਕਿ ਉਹਨੀ ਤਾਂ ਲੋਕ ਲਾਤੀ ਸੀ ਸਾਰੇ ਆਪਣੇ ਡੋਰਾਂ ਨੂੰ। ਉਹ ਇਸ਼ੂ ਡਿਫਰੈਂਟ ਆ, ਉਹ ਤਾਂ ਆਪਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਡਿਸਕਸ ਕਰਾਂਗੇ। ਅਤੇ ਪਰ ਗੁਰਦੁਆਰਾ ਸਾਹਿਬ ਦੇ ਸਾਹਮਣਿਓਂ ਜਿਹੜੇ ਟਰੱਕ ਹੈਗੇ ਆ ਉਹ ਉੱਥੋਂ ਚੱਲੇ ਵਾਸ਼ਿੰਗਟਨ ਜਿਹੜੀ ਹੈਗੀ ਆ ਸਟੇਟ ਕੈਪੀਟਲ, ਉੱਥੇ ਤੱਕ ਕਾਫੀ ਉਹਨਾਂ ਨੇ ਚੱਕਰ ਵੀ ਲਾਏ। ਜਿਹੜਾ ਇੱਕ ਹੋਰ ਗੁੱਡ ਸੀ ਰਾਜਕਨਵੀਰ ਸਿੰਘ ਜੀ, ਜਿਹੜਾ ਇੱਥੇ ਦਾ ਮੀਡੀਆ ਸੀਗਾ, ਚਾਹੇ ਉਹ KCRA ਸੀ, ਫੌਕਸ ਨਿਊਜ਼ ਸੀ, ਸੈਕਰਾਮੈਂਟੋ ਵੀ ਜਿਹੜਾ ਅਮਰੀਕਨ ਮੀਡੀਆ ਉੱਥੇ ਪਹੁੰਚਿਆ ਹੋਇਆ ਸੀ। ਜੀ ਬਿਲਕੁਲ, ਉੱਥੇ ਉਹਨਾਂ ਨੇ ਗੱਲਾਂ ਬਾਤਾਂ ਵੀ ਜਿਹੜੀਆਂ ਆ ਉਹ ਕੀਤੀਆਂ ਅਤੇ ਉੱਥੇ ਉਹਨਾਂ ਨੇ ਆਲਰੇਡੀ KCRA ਦੇ ਉੱਤੇ ਆਲਰੇਡੀ ਉਹਨਾਂ ਨੇ ਜਿਹੜਾ ਉਹ ਪੇਸ਼ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਉਹਨਾਂ ਦੀ ਵੈਬਸਾਈਟ ਦੇ ਉੱਤੇ ਆਲਰੇਡੀ ਜਾ ਕੇ ਤੁਸੀਂ ਦੇਖ ਸਕਦੇ ਆ। ਉੱਥੇ ਕਈ ਇਸ਼ੂਜ਼ ਸੀਗੇ, ਉਹਨਾਂ ਵਿੱਚੋਂ ਉਹਨਾਂ ਨੇ ਇੱਕ ਅੱਧਾ ਇਸ਼ੂ ਜਿਹੜਾ ਉਹ ਪਿਕ ਕਰਕੇ ਜਿਹੜਾ ਉਹ ਦੱਸਿਆ। ਮੇਨ ਇਸ਼ੂ ਇਸ ਪ੍ਰੋਟੈਸਟ ਦਾ ਸੀਗਾ ਜਿਹੜੇ ਬ੍ਰੋਕਰਸ ਦੇ ਟਰਾਂਸਪੇਰੈਂਸੀ ਅਤੇ ਅਕਾਊਂਟੇਬਿਲਿਟੀ ਉਸ ਨੂੰ ਲੈ ਕੇ, ਅਤੇ ਇਹ ਸੋਲੀਡੈਰਿਟੀ ਦੇ ਵਿੱਚ ਹੈਗਾ ਜਿਹੜਾ DC ਦੇ ਵਿੱਚ ਪ੍ਰੋਟੈਸਟ ਹੋ ਰਿਹਾ ਉਹਨਾਂ ਦਾ ਸਮਰਥਨ ਕਰਦੇ ਹੋਏ। ਅਤੇ ਬਾਕੀ ਜਿਹੜਾ ਸ਼ਿਪਿੰਗ ਰਿਸੀਵਿੰਗ ਹੁੰਦੇ ਆ ਉਹਨਾਂ ਥਾਵਾਂ ਦੇ ਉੱਤੇ ਜਿਹੜਾ ਟਰੱਕਰਸ ਨੂੰ ਬੇਸਿਕ ਨਸੈਸਿਟੀਜ਼ ਆ ਉਹ ਵੀ ਜਿਹੜੀਆਂ ਨਹੀਂ ਮਿਲਦੀਆਂ, ਉਸ ਇਸ਼ੂ ਨੂੰ KCRA ਨੇ ਜਿਹੜਾ ਇਸ ਦੇ ਵਿੱਚ ਜ਼ਿਆਦਾ ਉਭਾਰਿਆ। ਪਰ ਉਹਨਾਂ ਨੇ ਨਾਲ ਇਸ ਦੇ ਵਿੱਚ ਇਹ ਜ਼ਰੂਰ ਦੱਸਿਆ ਵੀ ਜਿਹੜਾ DC ਦੇ ਵਿੱਚ ਪ੍ਰੋਟੈਸਟ ਹੋ ਰਿਹਾ ਉਹਨਾਂ ਦਾ ਇਹ ਸਮਰਥਨ ਦੇ ਵਜੋਂ ਜਿਹੜਾ ਉਹ ਪ੍ਰੋਟੈਸਟ ਸੀਗਾ। ਸੋ ਪੰਜਾਬੀ ਰੇਡੀਓ USA ਦੀ ਟੀਮ ਦੇ ਵਿੱਚ ਮੈਂ ਅਤੇ ਹਰਜੋਤ ਸਿੰਘ ਜੀ ਜਿਹੜੇ ਅਸੀਂ ਉੱਥੇ ਪਹੁੰਚੇ ਹੋਏ ਸੀ। ਸੋ ਸੈਂਕੜੇ ਲੋਕ ਉੱਥੇ ਪਹੁੰਚੇ ਹੋਏ ਸੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਜਿਹੜੀਆਂ ਆਪਣੀਆਂ ਹੋਈਆਂ, ਉਹਨਾਂ ਦੇ ਵਿਚਾਰ ਵੀ ਆਪਾਂ ਤੁਹਾਨੂੰ ਜਿਹੜਾ ਫੇਸਬੁੱਕ ਦੇ ਉੱਤੇ ਲਗਾਤਾਰ ਜਿਹੜੇ ਆਪਾਂ ਸੁਣਾਉਂਦੇ ਰਹੇ ਕੀ ਉਹਨਾਂ ਨੂੰ ਮੁਸ਼ਕਿਲਾਂ, ਕੀ ਪ੍ਰੋਬਲਮਸ ਜਿਹੜੀਆਂ ਉੱਥੇ ਆ ਰਹੀਆਂ ਨੇ। ਵੀ ਇੱਕ ਹਿਸਾਬ ਦੇ ਨਾਲ ਵੀ ਬਹੁਤ ਜ਼ਿਆਦਾ ਹੀ ਕਹਿੰਦੇ ਵੀ ਤੰਗੀਆਂ ਤਕਲੀਫਾਂ ਵੀ ਝੱਲਣ ਨੂੰ ਤਿਆਰ ਨੇ, ਪਰ ਐਟਲੀਸਟ ਡਾਲਰ ਤਾਂ ਉਹਨਾਂ ਨੂੰ ਉਨੇ ਜਿਹੜੇ ਉਹ ਮਿਲਣ ਜਿੰਨੇ ਉਹਨਾਂ ਦੀ ਮਿਹਨਤ ਦੇ ਜਿਹੜੇ ਉਹ ਬਣਦੇ ਹੈਗੇ ਆ। ਵੀ ਜਿਹੜਾ ਬ੍ਰੋਕਰ ਆ ਉਹ ਦੱਸਦਾ ਕੁਛ ਨਹੀਂ ਆ, ਦੱਸਦਾ ਕੁਛ ਹੈ ਅਤੇ ਕਰਦਾ ਕੁਛ ਹੈ। ਇੱਕ ਹਿਸਾਬ ਦੇ ਨਾਲ ਬਹੁਤ ਸਾਰੇ ਜਿਹੜੇ ਓਨਰ ਓਪਰੇਟਰ ਸੀ ਉਹਨਾਂ ਦੀ ਇਹ ਇੱਕ ਵੱਡੀ ਜਿਹੜੀ ਆ ਉਹ ਸਮੱਸਿਆ ਦੇ ਵਜੋਂ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਹੈਗੀ ਆ। ਸੋ ਬਿਲਕੁਲ ਬ੍ਰੋਕਰਸ ਦੇ ਪ੍ਰਤੀ ਜਿਹੜਾ ਕਾਫੀ ਨਾਰਾਜ਼ਗੀ ਸੀਗੀ ਅਸੀਂ ਦੇਖੀ। ਜਿੰਨੇ ਵੀ ਟਰੱਕਰਸ ਆ ਕਹਿੰਦੇ ਪਏ ਜਿਹੜੇ ਬ੍ਰੋਕਰ ਹੈਗੇ ਆ ਉਹ ਪੂਰੀ ਤਰ੍ਹਾਂ ਲੁੱਟ ਕਰ ਰਹੇ ਹੈਗੇ ਆ। ਅਤੇ ਦੂਸਰਾ ਇੱਕ ਇਹ ਵੀ ਨਾਰਾਜ਼ਗੀ ਜਿਹੜੀ ਅਸੀਂ ਦੇਖੀ ਹੈ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਟਰੱਕਰਸ ਗਏ ਹੋ ਸੀ ਵੀ ਵੱਡੀਆਂ ਕੰਪਨੀਆਂ ਵਾਲਿਆਂ ਨੇ ਕੋਈ ਵੀ ਡਰਾਈਵਰ ਜਾਂ ਆਪ ਉਹ ਉੱਥੇ ਨਹੀਂ ਆਏ।
ਹੁਣ ਇਹ ਦੇਖਣਾ ਬਣਦਾ ਕਿ ਬਹੁਤੇ ਕਹਿੰਦੇ ਜਿਹੜੇ ਅਸੀਂ ਆਏ ਆ ਕਿਸੇ ਦੇ 1 2 3 4 ਟਰੱਕ ਸੀ, ਉਹ ਤੋਂ ਵੱਧ ਵਾਲੇ ਜਿਹੜਾ ਕੋਈ ਵੀ ਉੱਥੇ ਨਹੀਂ ਪਹੁੰਚਿਆ। ਜਿਹੜਾ ਇਸ਼ੂ ਸਾਂਝਾ ਆ। ਹੁਣ ਜੇ ਟਰੱਕਰਸ ਦੇ ਹੱਕ ਨੂੰ ਲੈ ਕੇ ਗੱਲ ਹੋ ਰਹੀ, ਇੱਕ ਤਾਂ ਚਲੋ ਬ੍ਰੋਕਰਸ ਵਾਲਾ ਇਸ਼ੂ ਆ, ਦੂਜਾ ਇਹ ਆ ਵੀ ਟਰੱਕਰ ਦੀ ਸੇਫਟੀ ਦਾ, ਟਰੱਕਰਸ ਦੇ ਬਾਥਰੂਮ ਯੂਜ਼ ਕਰਨ ਦਾ, ਪਾਰਕਿੰਗ ਦਾ, ਉਹ ਤਾਂ ਵੱਡੀਆਂ ਕੰਪਨੀਆਂ ਵਾਲੇ ਵੀ ਸੇਮ ਹੀ ਆ। ਚਾਹੇ ਤੁਸੀਂ ਵੱਡੀ 100 ਟਰੱਕ ਵਾਲੀ ਕੰਪਨੀ 'ਚ ਕੰਮ ਕਰਦੇ, ਚਾਹੇ ਇੱਕ ਵਾਲੀ 'ਚ ਕਰਦੇ ਆ, ਬਾਥਰੂਮ ਤੁਹਾਨੂੰ ਵੀ ਜ਼ਰੂਰਤ ਪੈਂਦੀ ਆ, ਪਾਰਕਿੰਗ ਦੀ ਤੁਹਾਨੂੰ ਵੀ ਜ਼ਰੂਰਤ ਪੈਂਦੀ ਆ। ਸੋ ਉਹਨਾਂ ਨੂੰ ਮੇਰੇ ਖਿਆਲ ਨਾਲ ਜ਼ਰੂਰ ਆਉਣਾ ਚਾਹੀਦਾ ਸੀ, ਉਹਨੇ ਇਹ ਚਾਂਸ ਜਿਹੜਾ ਮਿਸ ਕੀਤਾ ਹੈਗਾ। ਦੂਜਾ ਇਹ ਆ ਵੀ ਜਿਹੜਾ ਖਾਸ ਕਰਕੇ ਜਿਹੜਾ ਸੈਕੰਡ ਸਟਿਮੂਲਸ ਜਿਹੜਾ ਆਉਣਾ ਹੈਗਾ ਪ੍ਰੋਗਰਾਮ, ਉਹਦੇ ਵਿੱਚ ਜੇ ਹੀਰੋਜ਼ ਫੰਡ ਦੇ ਵਿੱਚ ਟਰੱਕਰਸ ਨੂੰ ਇਨਕਲੂਡ ਕੀਤਾ ਜਾਂਦਾ ਆ, ਸੋ ਉਹ ਟਰੱਕਰ ਚਾਹੇ 100 ਟਰੱਕ ਵਾਲੀ ਕੰਪਨੀ ਲਈ ਕੰਮ ਕਰਦਾ, ਚਾਹੇ ਇਕੱਲੇ ਟਰੱਕ ਵਾਲੀ ਕਰਦਾ, ਉਹ ਫਾਇਦਾ ਸਾਰਿਆਂ ਨੂੰ ਹੀ ਹੋਣਾ ਆ। ਸੋ ਸਾਰਿਆਂ ਨੂੰ ਜਿੱਦਾਂ ਇਹਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਸੀ, ਪਰ ਨਹੀਂ ਹੋਏ। ਕਿਉਂਕਿ ਤੁਸੀਂ ਹੁਣ ਦੇਖੋ, ਜੇ ਜਿਹਨੂੰ $1200 ਮਿਲਿਆ ਆ, ਹਸਬੈਂਡ ਨੂੰ, ਵਾਈਫ ਨੂੰ, ਉਹਨੇ ਇਹ ਥੋੜ੍ਹਾ ਦੇਖਿਆ ਵੀ ਤੁਸੀਂ ਚਾਹੇ 100 ਟਰੱਕ ਵਾਲੀ ਕੰਪਨੀ 'ਚ ਕੰਮ ਕਰਦੇ, ਚਾਹੇ ਇਕੱਲੇ ਕੰਮ ਕਰਦੇ, ਹਰ ਇੱਕ ਨੂੰ ਮਿਲਿਆ ਹੈਗਾ। ਸੋ ਬਹੁਤ ਸਾਰਿਆਂ ਦੇ ਜਿਹੜੇ ਇਸ਼ੂਜ਼ ਉਹ ਸਾਂਝੇ ਸੀਗੇ। ਹੋ ਸਕਦਾ ਕੁਝ ਕੰਪਨੀਆਂ ਦੇ ਜਿਹੜੇ ਇਸ਼ੂ ਨਾ ਸਾਂਝੇ ਹੋਣ, ਪਰ ਓਵਰਆਲ ਜੇ ਦੇਖਿਆ ਜਾਵੇ ਜਿਹੜਾ ਇਹ ਪ੍ਰੋਟੈਸਟ ਸੀ ਬਹੁਤ ਹੀ ਵਧੀਆ ਰਿਹਾ। ਕੋਈ ਇੱਦਾਂ ਨਹੀਂ ਕਿਸੇ ਨੇ ਸ਼ੋਅ ਕੀਤਾ ਵੀ ਮੈਂ ਕਰ ਰਿਹਾ ਜੀ, ਮੈਂ ਲੀਡਰ ਹੈਗਾ ਆ। ਸਾਰੇ ਜਿਹੜੇ ਟਰੱਕਰਸ ਆ ਉਹ ਆਪਣੇ ਆਪ ਸੀ, ਕੋਈ ਕਿਸੇ ਤਰ੍ਹਾਂ ਦਾ ਇੱਦਾਂ ਦਾ ਇਸ਼ੂ ਨਹੀਂ ਸੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਹੋਇਆ ਹੈਗਾ। ਜੀ ਬਿਲਕੁਲ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਇਹ ਵਾਪਰੀਆਂ। ਸੋ DC ਦੇ ਵਿੱਚ ਜਿਹੜਾ ਅੱਜ ਇਹ ਅਪਡੇਟ ਜਿਹੜੀ ਆਈ ਸੀ, ਇਸ ਜਿਹੜੀ ਉੱਥੇ ਚੱਲ ਰਹੀ ਪ੍ਰੋਟੈਸਟ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਕੁਛ ਅਪਡੇਟ ਜਿਹੜੀ ਉਹ ਕੀਤੀ ਹੈਗੀ ਆ। ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਫੈਡਰਲ ਰਜਿਸਟਰ ਦੇ ਵਿੱਚ ਆਵੇਗੀ। ਫਿਰ ਉਸ ਦੇ ਉੱਤੇ ਫਿਰ ਕਮੈਂਟ ਜਿਹੜੇ ਉਹਨਾਂ ਨੇ ਤਕਰੀਬਨ 90 ਦਿਨ ਦੇ ਲਈ, 3 ਮਹੀਨੇ ਦੇ ਲਈ ਜਿਹੜੇ ਉਹ ਲੈਣੇ ਆ। ਸੋ ਆਵਰ ਆਫ ਸਰਵਿਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਟਰੱਕਰਸ ਨਾਲ ਗੱਲ ਹੋਈ, ਉਹ 70 ਘੰਟੇ ਤੋਂ ਬਾਅਦ ਦੇ ਵਿੱਚ 34 ਘੰਟੇ ਦੀ ਰੀਸੈਟ ਨੂੰ ਲੈ ਕੇ ਉਹ ਉਸ ਦੇ ਉੱਤੇ ਜਿਹੜੀ ਉਹਨਾਂ ਦੀ ਸੀਗੀ ਵੀ ਨਹੀਂ, ਉਸ ਦੇ ਵਿੱਚ ਥੋੜ੍ਹੇ ਚੇਂਜਿਸ ਜਿਹੜੇ ਆ ਉਹ ਚਾਹੀਦੇ ਆ। ਸੋ ਹੁਣ ਜਦੋਂ ਇਹ ਕਮੈਂਟ ਪੀਰੀਅਡ ਦੁਬਾਰਾ ਆਊਗਾ, ਸੋ ਆਪਣੇ ਜ਼ਰੂਰ ਆਵਰ ਆਫ ਸਰਵਿਸ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਜਿਹੜੇ ਉਹ ਦੇ ਸਕਦੇ ਹੋ ਸਕਦਾ ਵੀ ਉਹਨਾਂ ਦੇ ਵਿੱਚੋਂ ਵੀ ਕੁਛ ਜਿਹੜਾ ਆ ਉਹ ਮਨਜ਼ੂਰ ਜਿਹੜਾ ਹੋ ਜਾਵੇ। ਡਿਟੈਂਸ਼ਨ ਟਾਈਮ ਨੂੰ ਲੈ ਕੇ ਅਸੀਂ ਇਹਨਾਂ ਆਵਰਸ ਆਫ ਸਰਵਿਸ ਨੂੰ ਲੈ ਕੇ 5-6 ਹਜ਼ਾਰ ਕਮੈਂਟਸ ਤੋਂ ਬਾਅਦ ਦੇ ਵਿੱਚ ਅਗਲੇ ਇੰਨੇ ਵੱਡੇ ਚੇਂਜਸ ਕਰਨ ਦੇ ਲਈ ਰੈਡੀ ਆ। ਜੇ ਇਹਨਾਂ ਦੇ ਉੱਤੇ ਤੁਸੀਂ ਦੁਬਾਰਾ ਹੋਰ ਕਮੈਂਟਸ ਜਿਹੜੇ ਉਹ ਕਰ ਦਓਗੇ ਤਾਂ ਹੋ ਸਕਦਾ ਵੀ ਤੁਹਾਡੀਆਂ ਹੋਰ ਗੱਲਾਂ ਵੀ ਜਿਹੜੀਆਂ ਇਸ ਦੇ ਵਿੱਚ ਮੰਨ ਲਈਆਂ ਜਾਣ। ਸੋ ਇਹ ਜ਼ਰੂਰ ਆਪਣੇ ਸਾਰੇ ਹੀ ਟਰੱਕਰਸ ਨੂੰ ਜਾਂ ਕੋਈ ਵੀ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈ। ਇੱਕ ਚੀਜ਼ ਇਹਨਾਂ ਦੇ ਵਿੱਚੋਂ ਇਹ ਹੈਗੀ ਵੀ ਆਪਣੀ ਕੌਮ ਜੁਝਾਰੂ ਹੈਗੀ ਆ, ਆਪਣੇ ਜਿਹੜੇ ਪੰਜਾਬੀ ਮਿਹਨਤ ਕਰਨ ਵਾਲੇ ਹੈਗੇ ਆ, ਨੋ ਡਾਊਟ। ਇਸ ਦੇ ਵਿੱਚ ਗੱਲ ਇਹ ਆ ਵੀ ਹੁਣ ਜਦੋਂ ਮਸਲਾ ਸਿਰੋਂ ਪਾਣੀ ਲੰਘ ਜਾਂਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਕੱਠੇ ਹੁੰਦੇ, ਇਹਦਾ ਮਤਲਬ ਪਹਿਲੋਂ ਹੀ ਹੋਣਾ ਸ਼ੁਰੂ ਹੋ ਜਾਓ। ਇਹ ਇੱਕ ਜਿਹੜੀ ਬਹੁਤ ਜ਼ਰੂਰੀ ਚੀਜ਼ ਹੈਗੀ ਆ। ਸੋ ਇਹ ਵੀ ਪ੍ਰੋਐਕਟਿਵ ਹੋਵੋ, ਨਾ ਕਿ ਰੀਐਕਟਿਵ ਹੋਵੋ। ਵੀ ਕੋਈ ਚੀਜ਼ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਕੋਈ ਪ੍ਰਤੀਕਿਰਿਆ ਜ਼ਾਹਰ ਕਰਨ ਤੋਂ ਪਹਿਲਾਂ ਵੀ ਜਦੋਂ ਉਹ ਇਨ ਪ੍ਰੋਸੈਸ ਹੈਗੀ ਆ, ਉਸ ਪ੍ਰਕਿਰਿਆ ਦੇ ਵਿੱਚੋਂ ਆਪਾਂ ਲੰਘ ਰਹੇ ਹੁੰਦੇ ਆ ਇਹਨਾਂ ਨੂੰ ਚੇਂਜਿਸ ਕਰਨ ਦੀ, ਤਾਂ ਉਸੇ ਟਾਈਮ ਹੀ ਆਪਣੇ ਜਿਹੜੇ ਵਿਚਾਰ ਆ, ਕੋਈ ਜੋ ਉਸ ਦੇ ਵਿੱਚ ਕਮੀਆਂ ਤਰੁੱਟੀਆਂ ਹੁੰਦੀਆਂ ਆ, ਉਸ ਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਆ, ਉਸ ਦੇ ਜਿਹੜੇ ਭਾਈਵਾਲ ਬਣੋ। ਸੋ ਇਹ ਚੀਜ਼ਾਂ ਬਹੁਤ ਆ। ਸੋ ਬਹੁਤ ਸਾਰੇ ਆਪਣੇ ਜਿਹੜੇ ਉੱਥੇ ਆਪਾਂ ਨੂੰ ਜਿਹੜੇ ਸਰੋਤੇ ਸੀਗੇ ਤੇ ਦਰਸ਼ਕ ਵੀ ਕਹਿ ਸਕਦੇ, ਜਿਹੜੇ YouTube Facebook ਦੇ ਉੱਤੇ ਦੇਖਦੇ ਸੀ, ਉਹ ਮਿਲੇ ਹੈਗੇ ਆ। ਸੋ ਬਹੁਤ ਖੁਸ਼ ਸੀਗੇ ਵੀ ਪੰਜਾਬੀ ਰੇਡੀਓ USA ਦੁਆਰਾ ਬੜਾ ਵਧੀਆ ਜਿਹੜਾ ਉਪਰਾਲਾ ਆ ਵੀ ਤੁਸੀਂ ਤੁਹਾਡਾ ਕਹਿੰਦੇ ਵੀ ਡਾਇਰੈਕਟਲੀ ਟਰੱਕਿੰਗ ਦੇ ਨਾਲ ਤਾਂ ਉੱਦਾਂ ਜਿਹੜਾ ਕੋਈ ਲਿੰਕ ਨਹੀਂ ਆ, ਪਰ ਤੁਸੀਂ ਸਾਡੀ ਆਪਣੀ ਕਮਿਊਨਿਟੀ ਦਾ ਹੀ ਇਹ ਪਾਰਟ ਹੋ ਅਤੇ ਤੁਹਾਡੇ ਹੱਕਾਂ ਦੀ ਆਵਾਜ਼ ਜਿਹੜੀ ਆਪਾਂ ਜ਼ਰੂਰ ਜਿਹੜੀ ਉਹ ਚੁੱਕਦੇ ਰਹਾਂਗੇ। ਬਾਕੀ ਬਹੁਤ ਸਾਰਿਆਂ ਨੇ ਦੱਸਿਆ ਵੀ ਤੁਹਾਡੇ ਤੋਂ ਆਪਾਂ ਨੂੰ ਪਤਾ ਲੱਗਾ ਸਟਿਮੂਲਸ ਪੈਕੇਜ ਦੇ ਬਾਰੇ ਜਿਹੜਾ ਉਹ ਪਤਾ ਲੱਗਾ, ਬਾਕੀ PPP ਲੋਨਸ ਦੇ ਬਾਰੇ ਜਿਹੜਾ ਉਹ ਪਤਾ ਲੱਗਾ। ਸੋ ਕਾਫੀ ਜਿਹੜੇ ਆ ਇਸ ਇਨਫੋਰਮੇਸ਼ਨ ਤੋਂ ਜਿਹੜੇ ਉਹ ਪ੍ਰਭਾਵਿਤ ਸੀਗੇ। ਇਸ ਦੇ ਲਈ ਅਸੀਂ ਤੁਹਾਡਾ ਸਾਰਿਆਂ ਦਾ ਜਿਹੜਾ ਉਹ ਜ਼ਰੂਰ ਧੰਨਵਾਦ ਕਰਦੇ ਹਾਂ ਵੀ ਜਿਹੜੀ ਅਸੀਂ ਮਿਹਨਤ ਕਰਕੇ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ ਉਹ ਤੁਹਾਡੇ ਜਿਹੜੇ ਉਹ ਜ਼ਰੂਰ ਕੰਮ ਆ ਰਹੀ ਹੈਗੀ ਆ। ਬਿਲਕੁਲ। ਉੱਥੇ ਸੋਸ਼ਲ ਡਿਸਟੈਂਸ ਸਾਰਿਆਂ ਨੇ ਬਣਾਈ ਰੱਖਿਆ, ਮਾਸਕ ਵਗੈਰਾ ਸਾਰਿਆਂ ਨੇ ਪਾਏ ਸੀ। ਬਾਅਦ ਦੇ ਵਿੱਚ ਐਂਡ ਦੇ ਵਿੱਚ 2 ਜਿਹੜੇ ਹੈਗੇ ਆ, ਰਮਨ ਸਿੰਘ ਢਿੱਲੋਂ ਤੇ ਸਤਨਾਮ ਸਿੰਘ ਹੁਣੀ ਐਡਰੈਸ ਵੀ ਕੀਤਾ, ਤੇ PJ ਦਾ ਫਿਰ ਜਿਹੜਾ ਆ ਲੰਚ ਕਰਕੇ ਫਿਰ ਸਾਰੇ ਘਰਾਂ ਨੂੰ ਬਿਲਕੁਲ। ਇੱਕ ਦੇਖੋ ਵੀ ਉੱਦਾਂ ਕੋਈ ਲੰਚ ਦਾ ਕੋਈ ਸੀਗਾ ਨਹੀਂ ਪ੍ਰੋਗਰਾਮ, ਪਰ ਇਹ ਗੁਰੂ ਸਾਹਿਬ ਦੀ ਕਿਰਪਾ ਆ, ਇਸ ਕੌਮ ਨੂੰ ਬਖਸ਼ ਹੈਗੀ ਆ।
ਵੀ ਜਦੋਂ ਕੁਛ ਕੁ ਜਾਣੇ ਇਕੱਠੇ ਹੁੰਦੇ ਆ ਸੋ ਲੰਚ ਆਪਣੇ ਆਪ ਜਿਹੜਾ ਉਹ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚ ਜਾਂਦਾ। ਸੋ ਉੱਥੇ ਜਿਹੜੇ ਲੋਕ ਸੀਗੇ, ਉੱਥੇ ਜਿਹੜੇ ਮੁੰਡੇ ਸੀਗੇ, ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਦਿਖੇ। ਇੱਕ ਹੋਰ ਵੀ ਚੰਗੀ ਗੱਲ ਸੀ ਵੀ ਬੱਚੇ ਵੀ ਆਏ ਸੀ, ਬੱਚੀਆਂ ਵੀ, ਕੁੜੀਆਂ ਵੀ ਸੀਗੀਆਂ, ਕੁੜੀਆਂ ਵੀ, ਇੱਕ ਦੋ ਟਰੱਕ ਡਰਾਈਵਰਸ ਆਪਣੇ ਸਿੰਗੜੀਆਂ ਦੇ ਨਾਲ ਵੀ ਆਏ ਹੋਏ ਸੀ ਜੀ ਬਿਲਕੁਲ, ਵਾਈਫਸ ਦੇ ਨਾਲ ਵੀ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀਗੇ। ਉਹਨਾਂ ਦੇ ਪਰਿਵਾਰਕ ਮੈਂਬਰਸ ਦੇ ਵਿੱਚੋਂ ਜਿਹੜੇ ਆ ਫੈਮਿਲੀ ਦੇ ਜਿਹੜੀਆਂ ਉਹਨਾਂ ਦੀਆਂ ਕੁੜੀਆਂ ਮੁੰਡੇ ਸਾਰੇ ਜਿਹੜੇ ਪਹੁੰਚੇ ਸੀ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲ ਕੀਤੀ। ਕਈਆਂ ਨੇ ਤਾਂ ਆਪਾਂ ਨੂੰ ਗਾਣਾ ਵੀ ਸੁਣਾਇਆ ਉੱਥੇ, ਜਿਹੜਾ ਇੱਕ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਇਸ ਦੇ ਉੱਤੇ ਬਣਾਇਆ। ਸੋ ਆਉਣ ਵਾਲੇ ਸਮੇਂ 'ਚ ਆਪਾਂ ਟਰੱਕਿੰਗ ਦੇ ਨਾਲ ਜਿਹੜਾ ਜੁੜਿਆ ਆ ਉਹ ਆਪਾਂ ਕਰਾਂਗੇ। ਇੱਕ ਹੋਰ ਮੁੰਡਾ ਉੱਥੇ ਆਇਆ ਸੀ, ਕਹਿੰਦਾ ਵੀ ਮੰਮੀ ਇਸ ਸਟ੍ਰਾਈਕ ਦੇ ਉੱਤੇ ਜਿਹੜਾ ਉਹ ਗਾਣਾ ਇੱਕ ਲਿਖਿਆ ਆ ਉਹ ਵੀ ਆਉਣ ਵਾਲੇ ਸਮੇਂ ਜਦੋਂ ਰਿਲੀਜ਼ ਹੋਊਗਾ ਤੇ ਕਹਿੰਦੇ ਆ ਵੀ ਫਿਰ ਉਹ ਦੱਸਾਂਗੇ। ਚਲੋ ਜ਼ਰੂਰ ਜੀ, ਆਪਾਂ ਤੁਹਾਡੇ ਲਈ ਇੱਕ ਮਾਧਿਅਮ ਜਿਹੜਾ ਉਹ ਜ਼ਰੂਰ ਬਣਦੇ ਆ। ਸੋ ਬੱਚਿਆਂ ਦੇ ਨਾਲ ਲੈ ਕੇ ਜਿਹੜਾ ਤੁਰਨਾ ਆ, ਬੱਚੇ ਵੀ ਇਸ ਚੀਜ਼ ਦੇ ਪ੍ਰਤੀ ਸੰਵੇਦਨਾ ਰੱਖਦੇ ਆ, ਉਹ ਇਸ ਦੇ ਪ੍ਰਤੀ ਸੁਚੇਤ ਨੇ। ਬੜੀ ਚੰਗਾ ਇਸ ਚੀਜ਼ ਨੂੰ ਲੱਗਾ ਆ ਕਿਉਂਕਿ ਉਹ ਦੇਖਦੇ ਨੇ ਵੀ ਉਹਨਾਂ ਦਾ ਪਰਿਵਾਰ, ਉਹਨਾਂ ਦੇ ਡੈਡ, ਉਹਨਾਂ ਦੇ ਮਮ ਡੈਡ ਟਰੱਕਿੰਗ ਦੇ ਨਾਲ ਆ। ਸੋ ਜੇ ਟਰੱਕਿੰਗ ਚੱਲਦੀ ਰਹੂਗੀ, ਉਹ ਚੱਲਦੇ ਰਹਿਣਗੇ ਤੇ ਉਹ ਵੀ ਖੁਸ਼ਹਾਲ ਆ ਤੇ ਉਹਨਾਂ ਦਾ ਪਰਿਵਾਰ ਵੀ ਖੁਸ਼ਹਾਲ ਆ। ਸੋ ਇਹ ਬਹੁਤ ਵਧੀਆ ਜਿਹੜੀ ਚੀਜ਼ ਆ ਦੇਖਣ ਨੂੰ ਮਿਲੀ ਹੈ। ਸੋ ਇਸੇ ਤਰੀਕੇ ਦੇ ਨਾਲ ਇਸ ਨੂੰ ਲੈ ਕੇ ਆਓ। ਇਹ ਪ੍ਰੋਟੈਸਟ ਦੇ ਵਿੱਚ ਦੇਖਣ ਨੂੰ ਹਰਜੋਤ ਸਿੰਘ ਜੀ ਮਿਲਿਆ ਬਹੁਤ ਸਾਰੇ ਲੋਕਾਂ ਨੇ, ਜਿੱਦਾਂ ਆਪਾਂ ਕੱਲ੍ਹ ਦੱਸ ਰਹੇ ਸੀਗੇ ਵੀ ਬਾਕਸਿਸ ਦੇ ਉੱਤੇ ਖੁਦ ਲੈ ਕੇ ਲੈ ਆਓ, ਉੱਦਾਂ ਜਿਹੜਾ ਲੈ ਕੇ ਆਏ, ਉੱਦਾਂ ਜਿਹੜੇ ਸੀਗੇ ਉਹਨਾਂ ਨੇ ਕਾਫੀ ਜਿਹੜੇ ਪ੍ਰਿੰਟ ਆਊਟ ਵੀ ਜਿਹੜੇ ਉਹ ਲਿਆਂਦੇ ਸੀ, ਉਹ ਵੀ ਲੋਕਾਂ ਨੇ ਆਪਣੇ ਟਰੱਕਾਂ ਦੇ ਉੱਤੇ ਜਿਹੜੇ ਉਹ ਲਾਏ ਸੀਗੇ। ਸੋ ਚੰਗੀ ਚੀਜ਼ ਓਵਰਆਲ ਜਿਹੜਾ ਇਹ ਉਪਰਾਲਾ ਰਿਹਾ ਹੈਗਾ। ਸੋ ਬਿਲਕੁਲ, ਅਸੀਂ ਇੱਕ ਵਾਰੀ ਫੇਰ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜਾ ਪਾਲ ਚੱਟੂ ਜੀ ਦਾ, ਸੈਕਰਾਮੈਂਟੋ ਤੋਂ ਉਹਨੇ ਪੂਰਾ ਸਾਥ ਦਿੱਤਾ। ਇਸੇ ਤਰ੍ਹਾਂ ਰਾਜ ਜੀ ਮੰਟੀਕਾ ਤੋਂ। ਸੋ ਜਕਾਰੇ ਵਾਲੇ ਵੀ, ਨੈਨਦੀਪ ਤੇ ਹਰਜੀਤ ਸਿੰਘ ਵੀ ਉੱਥੇ ਪਹੁੰਚੇ ਹੋਏ ਸੀ ਜੀ ਬਿਲਕੁਲ। ਰਮਨ ਸਿੰਘ ਹੁਣੀ ਵੀ ਪਹੁੰਚੇ ਸੀ, ਸਤਨਾਮ ਸਿੰਘ ਹੁਣੀ। ਸੋ ਸਾਰਿਆਂ ਦੇ ਨਾਮ ਜਿਹੜੇ ਉਹ ਯਾਦ ਕਈ ਵਾਰੀ ਨਹੀਂ ਰਹਿੰਦੇ, ਦੂਰੋਂ ਨੇੜੋਂ ਜਿਹੜੇ ਆ ਉਹ ਲੋਕ ਆਏ ਸੀ। ਮਰਾਜ ਬੈਂਕਟ ਹਾਲ ਵਾਲੇ ਜਿਹੜੇ ਡੱਡੀ ਹੁਣੀ, ਉਹ ਵੀ ਜਿਹੜੇ ਉਹਨਾਂ ਨੇ ਵੀ ਆਪਣਾ ਜਿਹੜਾ ਇਸ ਦੇ ਵਿੱਚ ਆ ਕੇ ਜਿਹੜਾ ਸ਼ੁਮਾਰ ਹੋਏ ਸੀ, ਉਹ ਆਪਣੇ ਜਿਹੜੇ ਹੋਰ ਦੋਸਤਾਂ ਮਿੱਤਰਾਂ ਨੂੰ, ਜਿਹੜੇ ਟਰੱਕਰ ਸੀਗੇ, ਉਹਨਾਂ ਨੂੰ ਉੱਥੇ ਉਹ ਲੈ ਕੇ ਪਹੁੰਚੇ ਹੋਏ ਸੀਗੇ। ਦੂਰੋਂ ਨੇੜਿਓਂ ਇੱਕ ਵੀਰ ਸਾਡੇ ਰੀਨੋ ਤੋਂ ਆਏ ਸੀਗੇ, ਕੋਈ ਫਰੈਜ਼ਨੋ ਤੋਂ ਆਇਆ ਸੀਗੇ, ਬਾਜਵਾ ਹੁਣੀ ਜਿਹੜੇ ਉਹ ਆਏ ਸੀਗੇ ਜਿਹੜੇ ਰੀਨੋ ਤੋਂ ਵਿਸ਼ੇਸ਼ ਤੌਰ ਦੇ ਉੱਤੇ ਡਰਾਈਵ ਕਰਕੇ ਇੱਥੇ ਜਿਹੜੇ ਉਹ ਪਹੁੰਚੇ ਸੀਗੇ। ਸੋ ਹਰ ਇੱਕ ਦਾ ਜਿਹੜਾ ਆ ਇਹ ਹੀ ਜਿਹੜਾ ਮੇਨ ਸੀਗਾ ਵੀ ਬ੍ਰੋਕਰਸ ਤੋਂ ਉਹ ਬਹੁਤ ਜ਼ਿਆਦਾ ਨਾਰਾਜ਼ ਸੀਗੇ ਵੀ ਕਹਿੰਦੇ ਵੀ ਤੰਗ ਆਏ ਪਏ ਆ ਬੇਸਿਕਲੀ ਜਿੰਨੇ ਵੀ ਟਰੱਕਰਸ ਦੇ ਨਾਲ ਜਿਹੜੀ ਉਹ ਗੱਲ ਹੋਈ ਹੈਗੀ ਆ। ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਜੇ ਕੋਈ ਮਿਸ ਕਰ ਗਏ, ਅਸੀਂ ਲਾਈਵ ਬਹੁਤ ਜ਼ਿਆਦਾ ਫੇਸਬੁੱਕ 'ਤੇ ਕੀਤਾ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ। ਸੋ ਅੱਜ ਸਵੇਰੇ ਆਪਾਂ ਥੋੜ੍ਹਾ ਜਿਹਾ ਡਿਸਕਸ ਵੀ ਕੀਤਾ ਸੀ, ਜਿਹੜਾ FMCSA ਨੇ ਜਿਹੜੀ ਛੋਟ ਦਿੱਤੀਆਂ ਹੈਗੀਆਂ ਆ ਆਵਰਸ ਆਫ ਆਪਰੇਸ਼ਨ ਦੇ ਵਿੱਚ, ਜਿਹੜੇ ਸ਼ਾਰਟ ਹਾਲ ਦੇ ਡਰਾਈਵਰ ਆ ਉਹਨਾਂ ਦੇ 12 ਘੰਟੇ ਤੋਂ 14 ਘੰਟੇ ਜਿਹੜੇ ਵਧਾ ਦਿੱਤੇ ਹੈਗੇ ਆ। ਅਤੇ ਜਿਹੜਾ ਜਿਓਗ੍ਰਾਫਿਕਲ ਏਰੀਆ ਆ ਜਿਹੜਾ ਉਹ ਵੀ ਵਧਾਇਆ ਗਿਆ ਆ। ਪਹਿਲਾਂ 75 ਮੀਲ ਸੀ, ਹੁਣ ਉਹ 150 ਮੀਲ ਤੱਕ ਜਿਹੜਾ 100 ਤੋਂ 150 ਕੀਤਾ, 100 ਤੋਂ 150 ਮੀਲ ਤੱਕ ਕਰ ਦਿੱਤਾ ਆ। ਅਤੇ ਹਜੇ ਤੱਕ ਏਜੰਸੀ ਨੇ 11 ਆਵਰ ਵਾਲਾ ਜਿਹੜਾ ਆ ਉਹ ਨਹੀਂ ਚੇਂਜ ਕੀਤਾ। ਅਤੇ ਲੇਬਰ ਲੀਡਰਸ ਜਿਹੜੇ ਹੈਗੇ ਅਤੇ ਸੇਫਟੀ ਐਡਵੋਕੇਟਸ ਆ ਉਹ ਫਾਈਟ ਕਰ ਰਹੇ ਵੀ ਨਹੀਂ, ਜੇ ਤੁਸੀਂ ਘੰਟੇ ਵਧਾਓਗੇ ਇਹਦੇ ਨਾਲ ਜਿਹੜੇ ਡਰਾਈਵਰ ਆ ਉਹ ਸੁੱਤਣੀਂਦੇ ਹੋਊਗੇ, ਫਟੀਕ ਡਰਾਈਵਰਸ ਹੋਊਗੇ, ਕ੍ਰੈਸ਼ ਹੋਊਗੇ। ਸੋ ਜਿਹੜੇ ਟੀਮਸਟਰ ਦੇ ਪ੍ਰੈਜ਼ੀਡੈਂਟ ਜੇਮਸ ਹੌਫਾ ਆ, ਉਹਨਾਂ ਨੇ ਕਿਹਾ ਵੀ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਲਾਈਫ ਰਿਸਕ 'ਤੇ ਹੋ ਸਕਦੀ ਆ। ਸੋ ਹੁਣ ਕਮੈਂਟਸ ਵੀ ਜਿਹੜੇ ਆਉਣਗੇ, ਸੋ ਉਹਦੇ ਵਿੱਚ ਜ਼ਰੂਰੀ ਆ ਵੀ ਜਿੰਨੇ ਵੀ ਟਰੱਕਰਸ ਆ ਉਹਨਾਂ ਨੂੰ ਜਿਹੜੇ ਕਮੈਂਟ ਆਪਣੇ ਪਾਉਣੇ ਚਾਹੀਦੇ ਆ। ਜੀ ਬਿਲਕੁਲ। ਸੋ ਇਹ ਜਿਹੜਾ ਲੇਟੈਸਟ ਅਪਡੇਟ ਆਪਾਂ ਤੁਹਾਨੂੰ ਜਿਹੜੀ ਉਸ ਤੋਂ ਜਿਹੜੀ ਉਹ ਦੱਸੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਨੇ ਸਬੂਤਾਂ ਦੀ ਮੰਗ ਕੀਤੀ ਆ ਬ੍ਰੋਕਰਸ ਦੇ ਦੁਆਰਾ, ਜਿਹੜੀ ਟਰਾਂਸਪੇਰੈਂਸੀ ਨੂੰ ਜਿਹੜਾ ਉਹ ਲੈ ਕੇ ਜੇ ਉਹਨਾਂ ਨੂੰ ਉਹ ਮਿਲਦੇ ਆ ਕਿ ਉਹਨਾਂ ਦੇ ਖਿਲਾਫ ਕੋਈ ਕੇਸ ਜਿਹੜਾ ਉਹ ਬਣ ਸਕਦਾ ਆ ਜਾਂ ਕੋਈ ਕਿਸੇ ਤਰੀਕੇ ਦੀ ਕੈਪ ਲੱਗ ਸਕਦੀ ਆ ਜਾਂ ਨਹੀਂ ਲੱਗ ਸਕਦੀ। ਸ਼ਿਪਰ ਫੈਸਿਲਿਟੀਜ਼ ਦੇ ਉੱਤੇ ਡਰਾਈਵਰਸ, ਓਨਰ, ਓਪਰੇਟਰਸ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬਦਤਮੀਜੀ ਜਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬੰਦਾ ਹੀ ਨਹੀਂ ਸਮਝਦੇ ਪ੍ਰੋਪਰ ਸਹੂਲਤ ਜਿਹੜੀ ਉਹ ਨਾ ਦੇਣੀ, ਉਸ ਨੂੰ ਲੈ ਕੇ ਜਿਹੜਾ ਉਹ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ ਆ। ਵੈਸੇ ਤਾਂ ਆਪਾਂ ਹਰਜੋਤ ਸਿੰਘ ਜੀ ਆਪਾਂ ਦੱਸਦੇ ਰਹੇ ਹਾਂ ਵੀ ਉਹਨਾਂ ਦੇ ਖਿਲਾਫ ਤੁਸੀਂ ਕੰਪਲੇਂਟਸ ਵਗੈਰਾ ਜਿਹੜੀ ਉਹ ਜ਼ਰੂਰ ਕਰ ਸਕਦੇ ਹੋ। FMCSA ਦੇ ਕੰਪਲੇਂਟ ਜਿਹੜਾ ਉਹਨਾਂ ਦਾ ਔਨਲਾਈਨ ਜਿਹੜਾ ਹੈਗਾ ਆ ਉਸ ਦੇ ਜ਼ਰੀਏ ਫੈਕਸ ਕਰਕੇ ਜਾਂ ਫੋਨ ਕਰਕੇ ਅਨੋਨਿਮਸ ਵੀ ਗੋਪਨੀय ਰਹਿ ਕੇ ਵੀ ਜਿਹੜਾ ਉਹ ਤੁਸੀਂ ਜਿਹੜਾ ਉਹ ਕਰ ਸਕਦੇ ਆ। ਸੋ ਉਹ ਵੱਧ ਤੋਂ ਵੱਧ ਚੀਜ਼ਾਂ ਦੇ ਵੱਲ ਨੂੰ ਜਿਹੜਾ ਧਿਆਨ ਦਿਓ। ਇੱਕ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਆਪਾਂ ਇਹੀ ਚੀਜ਼ ਹਰਜੋਤ ਸਿੰਘ ਜੀ ਕਹਿ ਸਕਦੇ, ਇੱਕ ਤਾਂ ਵੱਧ ਤੋਂ ਵੱਧ ਆਪਣੇ ਜਿਹੜਾ ਤੁਸੀਂ ਟਰੇਡ ਕਰ ਰਹੇ ਹੋ, ਯਾਨੀ ਕਿ ਜਿਹੜਾ ਵੀ ਤੁਸੀਂ ਬਿਜ਼ਨਸ ਦੇ ਵਿੱਚ ਹੈਗੇ ਆ ਉਸ ਦੀ ਵੱਧ ਤੋਂ ਵੱਧ ਨੌਲੇਜ ਲਓ, ਉਸ ਨੂੰ ਹੋਰ ਵੱਧ ਤੋਂ ਵੱਧ ਜਿਹੜਾ ਤੁਸੀਂ ਜਾਣੋ, ਕੰਪਲਾਇੰਸ ਕਿੱਦਾਂ ਕਰਨੀ, ਕਿਵੇਂ ਕਿਵੇਂ ਲੋਡ ਲੱਭਣੇ, ਕਿਵੇਂ ਸਾਰਾ ਕੁਛ ਕਰਨਾ। ਇੱਕ ਦੂਜੇ ਨੂੰ ਜਿਹੜਾ ਉਹ ਇੱਕ ਦੂਜੇ ਦੀ ਵੀ ਹੈਲਪ ਕਰੋ ਅਤੇ ਖੁਦ ਵੀ ਜਿਹੜੇ ਇਸ ਦੇ ਵਿੱਚ ਹਮਲਾ ਮਾਰੋ।
ਟਿਕਟੋਕ, ਫੇਸਬੁੱਕ, ਇਹ ਸਾਰੀਆਂ ਚੀਜ਼ਾਂ ਜਦੋਂ ਵੀ ਤੁਹਾਨੂੰ ਵੇਲ ਲੱਗੇ ਦੇਖਦੇ ਰਹੋ। ਅਸੀਂ ਨਹੀਂ ਕਹਿੰਦੇ ਵੀ ਨਾ ਜੀ, ਦੇਖੋ, ਬਿਲਕੁਲ, ਆਪਣੀ ਬਿਲਕੁਲ। ਇੰਜੋਏ ਤੁਸੀਂ ਕਰੋ ਆਪਣੀ ਲਾਈਫ ਨੂੰ, ਪਰ ਆਪਣੀ ਇਸ ਦੇ ਵੱਲ ਨੂੰ ਜਿਹੜਾ ਹੋਰ ਵੀ ਜ਼ਿਆਦਾ ਇਸ ਨੂੰ ਸਿੱਖੋ, ਹੋਰ ਵੀ ਜ਼ਿਆਦਾ ਤਜਰਬਾ ਇਸ ਦੇ ਵਿੱਚ ਜਿਹੜਾ ਉਹ ਤੁਸੀਂ ਗੇਨ ਕਰੋ, ਕਿਉਂਕਿ ਇਨ ਦੀ ਐਂਡ ਇਹਨਾਂ ਹੀ ਤਜਰਬੇ ਨੇ ਹੀ ਅਤੇ ਜਿੰਨੀ ਜ਼ਿਆਦਾ ਨੌਲੇਜ ਹੋਊਗੀ ਉਸੇ ਨੇ ਹੀ ਤੁਹਾਨੂੰ ਜਿਹੜਾ ਬਾਅਦ ਦੇ ਜੀ। ਵਿੱਚ ਫਾਇਦਾ ਦੇਣਾ ਹੈਗਾ। ਜੱਕੋ ਤੱਕੀ ਕਿਸੇ ਨੇ ਉਹ ਕਹਿਤਾ, ਮੈਂ ਇਹ ਕਹਿਤਾ, ਉਹਨਾਂ ਨੇ ਉਹ ਕਹਿਤਾ, ਜੇ ਉਹਨਾਂ ਦੀਆਂ ਗੱਲਾਂ 'ਚ ਲੱਗੂਗੇ ਬਾਅਦ ਦੇ ਵਿੱਚ ਮਾਰ ਪੈ ਸਕਦੀ ਹੈ। ਜੀ, ਸੋ ਸੋ ਬਹੁਤ ਬਿਲਕੁਲ। ਵਾਰੀ ਇੱਦਾਂ ਵੀ ਜਿਹੜੀ ਸਮੱਸਿਆ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਆ ਜਾਂਦੀ, ਖਾਸ ਕਰਕੇ ਜਿਹੜੇ ਨਵੇਂ ਜਦੋਂ ਇਸ ਟਰੱਕਿੰਗ ਲਾਈਨ ਦੇ ਵਿੱਚ ਆਉਂਦੇ ਹੈਗੇ ਨੇ। ਸੋ ਬਿਲਕੁਲ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਅੱਜ USA ਦੇ ਵਿੱਚ ਜਿਹੜੇ ਵਿਸਲ ਬਲੋਅਰ ਡਾਕਟਰ ਹੈਗੇ ਆ, ਜਿਨ੍ਹਾਂ ਨੂੰ ਜਿਹੜੇ ਵੈਕਸੀਨੇਸ਼ਨ ਦੇ ਐਕਸਪਰਟ ਸੀਗੇ, ਡਾਕਟਰ ਰਿਚਰਡ ਬਰਾਈਟ, ਉਹਨਾਂ ਨੇ ਅੱਜ ਜਿਹੜੀ ਆ ਕਾਂਗਰਸ ਦੇ ਸਾਹਮਣੇ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਸੀਰੀਅਸਲੀ ਕੰਮ ਨਹੀਂ ਕੀਤਾ। ਕਹਿੰਦੇ ਵੀ ਇਹਦੇ ਬਾਰੇ ਜਿਹੜੀਆਂ ਕਾਫੀ ਰਿਪੋਰਟਸ ਪਹਿਲਾਂ ਹੀ ਆ ਗਈਆਂ ਸੀਆਂ ਵੀ ਇਹਦੇ 'ਤੇ ਸਾਨੂੰ ਵਰਕਆਊਟ ਕਰਨਾ ਚਾਹੀਦਾ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜੇ ਰਿਚਰਡ ਬਰਾਈਟ ਆ, ਇਹਨਾਂ ਨੂੰ ਆਪਣੀ ਜਿਹੜੀ ਜੌਬ ਆ ਉਹ ਤੋਂ ਉਹਨਾਂ ਨੇ ਕੱਢ ਦਿੱਤਾ ਸੀ ਇਸੇ ਇਸ਼ੂ ਨੂੰ ਲੈ ਕੇ, ਪਰ ਅੱਜ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਆ। ਕਹਿੰਦੇ ਵੀ 85,000 ਦੇ ਕਰੀਬ USA ਦੇ ਵਿੱਚ ਇਹ ਮੌਤਾਂ ਹੋ ਗਈਆਂ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਤਾ ਨਹੀਂ ਕੀ ਹੋਣਾ ਹੈਗਾ ਆ। ਅਤੇ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਜਿੰਨੀਆਂ ਵੀ ਕਾਲ ਸੀਗੀਆਂ, ਖਾਸ ਕਰਕੇ ਸੈਂਟਰਲਾਈਜ਼ ਟੈਸਟਿੰਗ ਪਲਾਨ ਨੂੰ ਲੈ ਕੇ, ਉਹਨਾਂ ਨੂੰ ਲੈਣ ਤੋਂ ਜਿਹੜੀ ਆ ਨਾਂਹ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਗੱਲ ਕਰਦੇ ਜਾਈਏ, ਇਸ ਟਾਈਮ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ 85,000 ਨੂੰ ਜਿਹੜੀ ਉਹ ਪਾਰ ਕਰ ਗਈ ਹੈਗੀ ਆ। ਉੱਧਰ ਹਰ ਇੱਕ ਪਾਸੇ ਜਿਹੜਾ ਆ ਪੂਰੀ ਤਰ੍ਹਾਂ ਅਮਰੀਕਾ ਨੂੰ ਓਪਨ ਕਰਨ ਦਾ ਰੌਲਾ ਰੱਪਾ ਆ ਉਹ ਪੈ ਰਿਹਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ ਵੀ ਇੱਕ ਏਅਰ ਲਾਈਨਸ ਦੇ ਵਿੱਚ ਇੱਕ ਫਲਾਈਟ ਇੱਕ ਬੰਦੇ ਨੇ ਕੀਤੀ ਸੀ, ਉਸ ਨੂੰ ਬਾਅਦ 'ਚ ਕਰੋਨਾ ਵਾਇਰਸ ਹੋ ਗਿਆ ਅਤੇ ਜਾਂਚ ਤੋਂ ਬਾਅਦ 'ਚ ਇਹ ਪਤਾ ਲੱਗਾ ਵੀ ਉਸ ਨੂੰ ਅੱਖ ਦੇ ਜ਼ਰੀਏ ਕਰੋਨਾ ਵਾਇਰਸ ਦੇ ਜਿਹੜੇ ਕੀਟਾਣੂ ਹੈਗੇ ਆ ਉਹ ਅੰਦਰ ਜਿਹੜੇ ਉਸ ਦੇ ਚਲੇ ਗਏ ਅੱਖ ਦੇ ਜ਼ਰੀਏ। ਸੋ ਧਿਆਨ ਜਿਹੜਾ ਆ ਉਹ ਜ਼ਿਆਦਾ ਰੱਖਣ ਦੀ ਕਿਤੇ ਨਾ ਕਿਤੇ ਜ਼ਰੂਰਤ ਹੈਗੀ ਆ। ਉੱਧਰ ਇਹ ਵੀ ਦੇਖਿਆ ਜਾ ਰਿਹਾ ਵੀ ਜਿਹੜੇ ਨਵੇਂ ਕਲਸਟਰਸ ਜਾਂ ਜਿੱਥੇ ਜ਼ਿਆਦਾ ਲੋਕਾਂ ਦੇ ਵਿੱਚ ਕਰੋਨਾ ਵਾਇਰਸ ਪਾਇਆ ਜਾ ਰਿਹਾ, ਉਹ ਕਾਨਫਰੰਸਿਸ ਜਾਂ ਇੱਕ ਕਹਿ ਲਓ ਵੀ ਛੋਟੀ ਸਪੇਸ ਦੇ ਵਿੱਚ ਜ਼ਿਆਦਾ ਜਾਣੇ ਜਿੱਥੇ ਇਕੱਤਰ ਹੁੰਦੇ ਆ, ਉਸ ਤੋਂ ਬਾਅਦ ਦੇ ਵਿੱਚ ਹੋ ਰਿਹਾ। ਕਹਿੰਦੇ ਵੀ ਜਦੋਂ ਕੋਈ ਕਹਿ ਲਓ ਵੀ ਖੰਘਦਾ ਆ ਜਾਂ ਛਿੱਕ ਮਾਰਦਾ ਆ, ਅਤੇ ਇਹ ਜਿਹੜੇ ਕਰੋਨਾ ਵਾਇਰਸ ਦੇ ਡ੍ਰੋਪਲੇਟਸ ਦੇ ਵਿੱਚ ਜਿਹੜਾ ਹੁੰਦਾ ਆ, ਉਹ ਕਹਿੰਦੇ ਵੀ ਹਵਾ ਦੇ ਵਿੱਚ 8 ਮਿੰਟ ਤੱਕ ਜਿਹੜਾ ਉਹ ਰਹਿ ਜਾਂਦਾ। ਜਿਹੜੇ ਤੇ ਭਾਰੇ ਡ੍ਰੋਪਲੇਟ ਆ ਉਹ ਤਾਂ ਜਲਦੀ ਜ਼ਮੀਨ 'ਤੇ ਡਿੱਗ ਪੈਂਦੇ ਨੇ, ਜਿਹੜੇ ਹੌਲੇ ਹੁੰਦੇ ਨੇ ਉਹ ਹਵਾ ਦੇ ਵਿੱਚ ਜਿਹੜੇ ਉਹ ਰਹਿ ਜਾਂਦੇ ਨੇ, ਕਹਿੰਦੇ 8 ਮਿੰਟ ਤੱਕ ਰਹਿ ਸਕਦੇ ਆ। ਅਤੇ ਕਹਿੰਦੀ ਇਹੀ ਇੱਕ ਵੱਡਾ ਕਾਰਨ ਸੀਗਾ ਵੀ ਜਿਹੜੇ ਕਲਸਟਰਸ ਸੀਗੇ ਉਹ ਕਾਨਫਰੰਸਿਸ ਦੇ ਨਾਲ ਜਾਂ ਕਨਫਾਈਨਡ ਸਪੇਸਿਸ ਜਾਂ ਥੋੜ੍ਹੀ ਸਪੇਸ ਜਿਹੜੀ ਘੱਟ ਥਾਂ ਦੇ ਵਿੱਚ ਜ਼ਿਆਦਾ ਲੋਕਾਂ ਦੇ ਦਰਮਿਆਨ ਜਿਹੜੇ ਉਹ ਜ਼ਿਆਦਾ ਕਰੋਨਾ ਵਾਇਰਸ ਦੇ ਕੇਸ ਪਾਏ ਗਏ ਸੀਗੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਵਿਸਕੌਨਸਨ ਤੋਂ ਆ ਰਹੀ ਹੈ। ਵਿਸਕੌਨਸਨ ਦੇ ਵਿੱਚ ਕੱਲ੍ਹ ਜਦੋਂ ਉੱਥੇ ਦੀ ਜਿਹੜੀ ਵਿਸਕੌਨਸਨ ਦੀ ਸੁਪਰੀਮ ਕੋਰਟ ਆ, ਉਸ ਨੇ ਜਿਹੜਾ ਸਟੇ ਐਟ ਹੋਮ ਆਰਡਰ ਆ ਉੱਥੇ ਦੇ ਗਵਰਨਰ ਵੱਲੋਂ ਜਾਰੀ ਕੀਤਾ ਗਿਆ, ਉਹਨੂੰ ਥਰੋ ਆਊਟ ਕਰ ਦਿੱਤਾ ਸੀ। ਉਸ ਤੋਂ ਬਾਅਦ ਕਹਿੰਦੇ ਵਿਸਕੌਨਸਨ ਦੇ ਲੋਕਾਂ ਨੇ ਪੂਰੀ ਤਰ੍ਹਾਂ ਜਿੱਦਾਂ ਹੜੇ ਲਿਆਤਾ। ਕਹਿੰਦੇ ਵੀ ਰੈਸਟੋਰੈਂਟਸ, ਬਾਰਸ ਜਿਹੜੇ ਪੂਰੀ ਤਰ੍ਹਾਂ ਜਿਹੜੇ ਉੱਥੇ ਭਰ ਗਏ। ਸੋ ਹੁਣ ਦੇਖੋ, ਸਿਚੁਏਸ਼ਨ ਹਜੇ ਵੀ ਜਿਹੜੀ ਬੈਡ ਹੈਗੀ ਆ, ਪਰ ਲੋਕ ਇੱਦਾਂ ਕਹਿੰਦੇ ਵੀ ਬਿਜ਼ਨਸਿਸ ਵੱਲ ਚਲੇ ਗਏ ਵੀ ਜਿੱਦਾਂ ਕੁਛ ਹੋਇਆ ਹੀ ਨਾ ਹੋਵੇ। ਵਿਸਕੌਨਸਨ ਦੀ ਜੇ ਸਿਚੁਏਸ਼ਨ ਦੱਸਦੇ ਜਾਈਏ, ਹੁਣ ਤੱਕ 10,000 ਦੇ ਕਰੀਬ ਕਰੋਨਾ ਵਾਇਰਸ ਦੇ ਕਨਫਰਮਡ ਕੇਸਿਸ ਹੈਗੇ ਵਿਸਕੌਨਸਨ ਦੇ ਵਿੱਚ, ਅਤੇ 421 ਮੌਤਾਂ ਜਿਹੜੀਆਂ ਆ ਕਰੋਨਾ ਵਾਇਰਸ ਨਾਲ ਹੋ ਚੁੱਕੀਆਂ ਹੈਗੀਆਂ। ਉੱਥੇ ਰਿਪਬਲਿਕਨ ਲੈਜਿਸਲੇਟਰਸ ਜਿਹੜੇ ਆ ਕਾਫੀ ਮੈਜੋਰਟੀ 'ਚ ਆ, ਗਵਰਨਰ ਜਿਹੜਾ ਡੈਮੋਕਰੇਟ ਹੈਗਾ ਆ। ਸੋ ਪੋਲੀਟਿਕਸ ਵੀ ਹੈਗੀ ਆ, ਪਰ ਜਿਹੜੀ ਸੇਫਟੀ ਆ, ਚਾਹੇ ਸੁਪਰੀਮ ਕੋਰਟ ਜਿਹੜੀ ਆ ਗਵਰਨਰ ਦੇ ਅਗੇਂਸਟ ਗਈ ਆ, ਪਰ ਫਿਰ ਵੀ ਆਮ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਸੇਫਟੀ ਆ ਉੱਥੇ ਫੋਲੋ ਕਰਨੀ ਚਾਹੀਦੀ ਆ। ਜੇ ਇਨ ਕੇਸ ਇਹ ਕਰੋਨਾ ਵਾਇਰਸ ਦੇ ਵਿੱਚ ਵੱਧਦੀ ਹੈਗੀ ਆ ਸੈਕੰਡ ਵੇਵ ਦੇ ਵਿੱਚ, ਇਹਦੇ ਨਾਲ ਫਿਰ ਮੁਲਕ ਦਾ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਅੱਜ ਜਿਹੜੇ ਸੈਨੇਟਰ ਮਿਚ ਮਕੋਨਲ ਸੈਨੇਟ ਮੈਜੋਰਟੀ ਲੀਡਰ ਨੇ ਰਿਪਬਲਿਕਨ ਪਾਰਟੀ ਵੱਲੋਂ ਕੰਟੱਕੀ ਤੋਂ, ਉਹਨਾਂ ਨੇ ਆਪਣੇ ਉਹ ਇੱਕ ਜਿਹੜਾ ਦਾਅਵਾ ਕੀਤਾ ਸੀ ਉਸ ਤੋਂ ਯੂ ਟਰਨ ਜਿਹੜਾ ਮਾਰਿਆ, ਅਤੇ ਉਹਨਾਂ ਨੇ ਆਪਣੀ ਗਲਤੀ ਨੂੰ ਜਿਹੜਾ ਉਹ ਮੰਨਿਆ। ਫੌਕਸ ਨਿਊਜ਼ ਦੇ ਉੱਤੇ ਅੱਜ ਜਦੋਂ ਗੱਲਬਾਤ ਕਰ ਰਹੇ ਸੀ, ਕਹਿੰਦੇ ਸੀ ਵੀ ਮੈਂ ਗਲਤ ਸੀਗਾ। ਅਤੇ ਜਦ ਉਹਨਾਂ ਨੇ ਇਹ ਕਿਹਾ ਸੀਗਾ, ਦੋਸ਼ ਲਾਇਆ ਸੀ ਵੀ ਜਿਹੜੇ ਸਾਬਕਾ ਜਿਹੜੇ ਰਾਸ਼ਟਰਪਤੀ ਆ
ਓਬਾਮਾ ਉਹਨਾਂ ਜਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਪੈਂਡੈਮਿਕ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਪਲਾਨ ਨਹੀਂ ਸੀਗਾ, ਇਹ ਉਹਨਾਂ ਦਾ ਦਾਅਵਾ ਸੀ। ਸੋ ਉਸ ਦੇ ਉੱਤੇ ਉਹਨਾਂ ਨੇ ਗਲਤੀ ਨੂੰ ਜਿਹੜਾ ਸਵੀਕਾਰਿਆ ਆ ਅਤੇ ਆਖਿਆ ਵੀ ਦੇ ਡਿਡ ਲੀਵ ਏ ਪਲਾਨ, ਵੀ ਉਹਨਾਂ ਨੇ ਪਲਾਨ ਜਿਹੜਾ ਉਹ ਛੱਡਿਆ ਸੀਗਾ ਅਤੇ ਕਹਿੰਦੇ ਮੈਂ ਇਸ ਬਾਬਤ ਜਿਹੜੀ ਗਲਤੀ ਆ ਉਸ ਨੂੰ ਮੰਨਦਾ ਹੈਗਾ ਆ। ਸੋ ਇਹ ਆਲਰੇਡੀ ਇਹਨਾਂ ਦੀ ਜਿਹੜੀ ਇਸ ਨੂੰ ਲੈ ਕੇ ਕਾਫੀ ਆਲੋਚਨਾ ਜਿਹੜੀ ਹੋਈ ਸੀ, ਜਦ ਉਹਨਾਂ ਨੇ ਇੱਕ ਇਨਫੈਕਟ ਜਿਹੜਾ ਆ ਉਹ ਸ਼ਟਅਪ ਰਹਿਣ ਦੇ ਲਈ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਹੈ ਉਹਨਾਂ ਨੂੰ ਆਖ ਦਿੱਤਾ ਸੀਗਾ, ਅਤੇ ਉਹਨਾਂ ਦੇ ਦੁਆਰਾ ਜਿਹੜਾ ਪਲਾਨਸ ਨਾ ਹੋਣ ਦੀ ਜਿਹੜੀ ਗੱਲ ਆ ਉਸ ਨੂੰ ਇਹਨਾਂ ਨੇ ਦੱਸਿਆ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਉਹ ਸੈਨੇਟਰ ਰਿਚਰਡ ਬਰਡ ਨੂੰ ਲੈ ਕੇ ਆ, ਜਿਹੜੇ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਆ। ਉਹਨਾਂ ਨੇ ਅੱਜ ਜਿਹੜਾ ਆ ਸਵੇਰੇ ਸਟੈਪ ਡਾਊਨ ਕਰਤਾ ਆਪਣਾ ਇੰਟੈਲੀਜੈਂਸ ਕਮੇਟੀ ਦੀ ਚੇਅਰਮੈਨ ਤੋਂ। ਸੋ ਬਿਲਕੁਲ ਉਹਨਾਂ ਦੀ ਇੱਕ FBI ਵੱਲੋਂ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਸੀ, ਅਤੇ ਕੱਲ੍ਹ ਸਵੇਰੇ ਜਿਹੜਾ FBI ਨੇ ਉਹਨਾਂ ਦੇ ਸੈੱਲ ਫੋਨ ਸੀਜ਼ ਕਰ ਲਏ। ਸਰੋਤਿਆਂ ਨੂੰ ਯਾਦ ਹੋਊਗਾ ਫਰਵਰੀ 13 ਨੂੰ ਉਹਨਾਂ ਨੇ 33 ਦੇ ਕਰੀਬ ਜਿਹੜੇ ਉਹਨਾਂ ਦੀ ਵੱਖ-ਵੱਖ ਕੰਪਨੀਆਂ 'ਚ ਸਟਾਕ ਸੀਗੇ ਉਹ ਸੈੱਲ ਕਰ ਦਿੱਤੇ ਸੀ, ਕਿਉਂਕਿ ਉਹਨਾਂ ਦੀ ਜਨਵਰੀ ਦੇ ਵਿੱਚ ਜਿਹੜੀ ਆ ਕਲਾਸੀਫਾਈਡ ਇੰਟੈਲੀਜੈਂਸ ਬਰੀਫਿੰਗ ਜਿਹੜੀ ਹੋਈ ਸੀ, ਜਿਹਦੇ ਵਿੱਚ ਦੱਸਿਆ ਗਿਆ ਸੀ ਵੀ ਕਰੋਨਾ ਵਾਇਰਸ USA 'ਚ ਬੁਰੀ ਤਰ੍ਹਾਂ ਫੈਲ ਸਕਦੀ ਆ ਅਤੇ ਜਿਹਦੇ ਨਾਲ ਸਟਾਕ ਮਾਰਕੀਟ 'ਤੇ ਅਸਰ ਪੈ ਸਕਦਾ। ਸੋ ਉਹਨਾਂ ਨੇ ਜਿਹੜਾ ਆ ਇਹਦਾ ਫਾਇਦਾ ਚੱਕਿਆ, ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਸੀ, ਅਤੇ ਆਪਣੇ ਜਿਹੜੇ ਸਟਾਕਸ ਆ ਉਹ ਵੇਚ ਦਿੱਤੇ ਅਤੇ ਕਾਫੀ ਪ੍ਰੋਫਿਟ ਖੱਟਿਆ। ਸੋ ਉਹਦੇ ਕਰਕੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਅਤੇ ਉਹਨਾਂ ਨੇ ਇਹ ਜਿਹੜਾ ਆ ਅੱਜ ਆਪਣੀ ਜਿਹੜੀ ਆ ਚੇਅਰਮੈਨਸ਼ਿਪ ਤੋਂ ਰਿਜ਼ਾਈਨ ਦੇ ਦਿੱਤਾ। ਬਿਲਕੁਲ, ਇਹ ਇੱਦਾਂ ਦੇ ਜਿਹੜੇ ਦੋਸ਼ ਆ ਹੋਰ ਵੀ ਕਈ ਜਿਹੜੇ ਸੈਨੇਟਰਸ ਉਹਨਾਂ ਦੇ ਉੱਤੇ ਦੋਨਾਂ ਹੀ ਪਾਰਟੀ ਦੀ ਤਰਫੋਂ ਜਿਹੜੇ ਆ ਉਹਨਾਂ ਉੱਤੇ ਲੱਗੇ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਚਿੰਤਾ ਦਾ ਵਿਸ਼ਾ ਬਣਿਆ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਜਿਹੜਾ ਉਹਨਾਂ ਨੇ ਅੱਜ ਇੱਕ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਹੈ, ਖਾਸ ਕਰਕੇ ਜਿਹੜੇ ਬੱਚਿਆਂ ਦੇ ਲਈ ਪੀਡੀਆਟ੍ਰਿਕ ਇਨਫਲੇਮੇਟਰੀ ਕੰਡੀਸ਼ਨ ਦੇ ਉੱਤੇ ਉਹਨਾਂ ਨੇ ਦੱਸਿਆ ਆ ਵੀ ਬੱਚਿਆਂ ਦੇ ਵਿੱਚ ਇੱਕ ਇਹ ਕੰਡੀਸ਼ਨ ਪਾਈ ਜਾ ਰਹੀ ਆ, ਜਿਹੜੀ ਕਹਿੰਦੇ ਵੀ ਉਹਨਾਂ ਨੂੰ ਇਹ ਲੱਗਦਾ ਆ ਵੀ ਸ਼ਾਇਦ ਇਸ ਦਾ COVID-19 ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਸੰਬੰਧ ਹੋਵੇ। ਆਲਰੇਡੀ 100 ਤੋਂ ਵੱਧ ਕੇਸ ਨਿਊਯਾਰਕ ਸਟੇਟ ਦੇ ਵਿੱਚ ਜਿਹੜੇ ਉਹ ਆਏ ਨੇ, ਜਿਨ੍ਹਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਜਿਹੜੇ ਨਿਊਯਾਰਕ ਸਿਟੀ ਦੇ ਵਿੱਚ ਹੈਗੇ ਨੇ, ਜਿਸ ਦੇ ਵਿੱਚ ਮਲਟੀ ਸਿਸਟਮ ਕਹਿੰਦੇ ਇਨਫਲੇਮੇਟਰੀ ਸਿੰਡਰੋਮ ਜਿਹੜਾ ਬੱਚਿਆਂ ਦੇ ਵਿੱਚ ਪਾਇਆ ਗਿਆ ਆ। ਸੋ ਇਹ ਕਹਿੰਦੇ ਵੀ ਇੱਕ ਕਾਵਾਸਾਕੀ ਡਿਜ਼ੀਜ਼ ਕਰਕੇ ਹੁੰਦੀ ਆ, ਉਸ ਦੇ ਨਾਲ ਇਹ ਮਿਲਦੇ ਜੁਲਦੇ ਇਸ ਦੇ ਜਿਹੜੇ ਸਿੰਪਟਮਸ, ਲੱਛਣ, ਕਰੈਕਟਰਿਸਟਿਕਸ ਜਿਹੜੇ ਆ ਉਹ ਦੱਸੇ ਜਾ ਰਹੇ ਨੇ, ਜਿਸ ਦੇ ਵਿੱਚ ਕਹਿੰਦੇ ਜਿਹੜੇ ਬਲੱਡ ਵੈਸਲਸ ਆ ਉਹ ਉਹਨਾਂ ਦਾ ਫੁਲਾਅ, ਉਹਨਾਂ ਦੇ ਵਿੱਚ ਸੋਜਿਸ਼ ਜਿਹੜੀ ਆ ਉਹ ਆ ਜਾਂਦੀ ਆ, ਅਤੇ ਬੱਚਿਆਂ ਨੂੰ ਲਗਾਤਾਰ ਕਈ ਚਿਰ ਦੇ ਲਈ ਜਿਹੜਾ ਬੁਖਾਰ ਆ ਉਹ ਰਹਿ ਜਾਂਦਾ ਆ। ਸੋ ਕਹਿੰਦੇ ਵੀ ਪਹਿਲਾਂ ਇਹ ਬ੍ਰਿਟੇਨ ਦੇ ਵਿੱਚ 1 ਮਹੀਨਾ ਪਹਿਲਾਂ ਇਸ ਸਿੰਡਰਮ ਦੇ ਬਾਰੇ ਜਿਹੜਾ ਉਹ ਪਤਾ ਲੱਗਾ ਸੀਗਾ, ਅਤੇ ਹੁਣ ਕਹਿੰਦੇ ਵੀ US ਦੇ ਵਿੱਚ ਈਸਟ ਕੋਸਟ ਦੇ ਉੱਤੇ ਬੱਚਿਆਂ ਨੂੰ ਵੀ ਇਸ ਨੇ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਆ। ਸੋ ਬੱਚਿਆਂ ਦਾ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਹੁਣ ਜਦੋਂ ਵੀ ਵੇਲੇ ਤੁਸੀਂ ਹੁਣ ਬਾਹਰ ਸਮਾਨ ਲੈਣ ਦੇ ਲਈ ਜਾਣਾ ਹੀ ਪੈਂਦਾ ਆ, ਕਈ ਥਾਵਾਂ ਦੇ ਉੱਤੇ ਆਪਾਂ ਦੇਖਦੇ ਹਾਂ ਵੀ ਕਈ ਜਿਹੜੇ ਲੋਕ ਨੇ ਆਪਣੇ ਬੱਚਿਆਂ ਨੂੰ ਹੀ ਉਹਨਾਂ ਥਾਵਾਂ ਦੇ ਉੱਤੇ ਖਰੀਦੋ ਫਰੋਖਤ ਦੇ ਲਈ ਲੈ ਆਉਂਦੇ ਨੇ। ਨੋ ਡਾਊਟ ਬੱਚੇ ਤੰਗ ਪਰੇਸ਼ਾਨ ਆਏ ਹੋਣਗੇ ਘਰ ਦੇ ਵਿੱਚ, ਤੁਸੀਂ ਵੀ ਜਿਹੜੇ ਉਹ ਕਹਿੰਦੇ ਵੀ ਥੱਕ ਜਾਂਦੇ ਹੋਵੋਗੇ, ਪਰ ਐਟਲੀਸਟ ਉਹਨਾਂ ਦੇ ਪ੍ਰੀਕਾਸ਼ਨ ਤਾਂ ਜਿਹੜੇ ਉਹ ਰੱਖਣੇ ਚਾਹੀਦੇ ਆ। ਮੂੰਹ ਦੇ ਉੱਤੇ ਮਾਸਕ ਵਗੈਰਾ, ਹੋਰ ਨਹੀਂ ਜੇ ਤੁਹਾਡੇ ਕੋਲ ਦੂਜੇ ਮਾਸਕ ਨਹੀਂ ਉਪਲਬਧ ਤਾਂ ਜਿਹੜੇ ਕੱਪੜੇ ਦੇ ਬਣਾ ਕੇ ਜਿਹੜੇ ਉਹ ਪਾਉਣੇ ਚਾਹੀਦੇ ਆ, ਵੀ ਰੱਬ ਨਾ ਕਰੇ ਕਿਸੇ ਨੂੰ ਇੱਦਾਂ ਪ੍ਰੋਬਲਮ ਹੋ ਜਾਵੇ ਤਾਂ ਫਿਰ ਬੱਚੇ ਦੀ ਜਾਨ ਨੂੰ ਵੀ ਖਤਰਾ ਜਿਹੜਾ ਉਹ ਹੋ ਸਕਦਾ ਹੈ। ਪਹਿਲੋਂ ਇਹੀ ਆਖਿਆ ਜਾਂਦਾ ਸੀਗਾ ਵੀ ਬੱਚੇ ਦੀ ਜਾਨ ਨੂੰ ਕੋਈ ਬਹੁਤਾ ਜਿਹੜਾ ਇਸ ਚੀਜ਼ ਦੇ ਵਿੱਚ ਖਤਰਾ ਨਹੀਂ, ਪਰ ਬਾਅਦ ਦੇ ਵਿੱਚ ਕਈ ਕੇਸਿਸ ਅਜਿਹੇ ਆਏ ਸੀ ਸਾਹਮਣੇ, ਕਈ ਖਬਰਾਂ ਇੱਦਾਂ ਦੀਆਂ ਆਈਆਂ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਮੌਤ ਵੀ ਕਰੋਨਾ ਵਾਇਰਸ ਦੇ ਕਰਕੇ ਹੋ ਗਈ ਸੀਗੀ। ਅਗਲੀ ਖਬਰ ਜਿਹੜੀ ਆ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਕੁਛ ਦਿਨ ਪਹਿਲਾਂ ਔਰੇਂਜ ਕਾਉਂਟੀ ਦੇ ਵਿੱਚ ਲੋਕ ਜਿਹੜੇ ਆ ਬਹੁਤ ਵੱਡੀ ਗਿਣਤੀ 'ਚ ਬੀਚਸ 'ਤੇ ਚਲੇ ਗਏ ਸੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਹਿਤਾ ਸੀ ਵੀ ਨਹੀਂ, ਇਹ ਬੰਦ ਹੋਣਾ ਚਾਹੀਦਾ ਆ, ਕਿਉਂਕਿ ਸਾਰਿਆਂ ਨੂੰ ਪਤਾ ਆ ਸਦਰਨ ਕੈਲੀਫੋਰਨੀਆ 'ਚ ਕਰੋਨਾ ਵਾਇਰਸ ਦੇ ਕੇਸ ਕਾਫੀ ਗਿਣਤੀ ਦੇ ਵਿੱਚ ਸੀ ਇਨ ਕੰਪੈਰੀਜ਼ਨ ਹੋਰ ਕੈਲੀਫੋਰਨੀਆ ਦੇ ਪਾਰਟਸ ਦੇ। ਅਤੇ ਅੱਜ ਉੱਥੇ ਹੀ ਇੱਕ ਜਿਹੜੀ ਹੈਗੀ ਆ ਸਿਟੀ ਹੈਗੀ ਆ ਮੈਨਹਟਨ ਬੀਚ, ਉਹਦੇ ਮੇਅਰ ਨੇ ਇਹ ਕਿਹਾ ਆ ਵੀ ਜਿਹੜੇ ਬੀਚ ਦੁਆਰਾ ਕੀ ਖੁੱਲ੍ਹਣ ਜਾ ਰਹੇ ਹੈਗੇ, ਖੁੱਲ੍ਹੇ ਹੈਗੇ ਆ, ਵੀ ਇਹ ਸਾਡਾ ਇੱਕ ਪਾਰਟ ਆਫ ਕਲਚਰ ਹੈਗਾ ਆ। ਸੋ ਈਵਨ ਦੋ ਕੁਛ ਬੀਚ ਜਿਹੜੇ ਆ ਖੁੱਲ੍ਹੇ ਗਏ ਆ, ਪਰ ਉਹਨਾਂ 'ਤੇ ਕੰਡੀਸ਼ਨਾਂ ਲਾਈਆਂ ਗਈਆਂ, ਕੋਈ ਸਨਬਾਥ ਨਹੀਂ ਲੈ ਸਕਦਾ, ਕੋਈ ਪਿਕਨਿਕ ਨਹੀਂ ਹੋ ਸਕਦੀ, ਇਕੱਠੇ ਉੱਥੇ ਰੋਟੀ ਪਾਣੀ ਨਹੀਂ ਛਕ ਸਕਦੇ ਹੈਗੇ, ਹਾਂ ਜਾ ਕੇ ਦੇਖ ਕੇ ਘੁੰਮ ਕੇ ਆ ਸਕਦੇ ਹੈਗੇ, ਅਤੇ ਕਰਾਊਡਸ 'ਤੇ ਪੂਰਾ ਕੰਟਰੋਲ। ਬਾਕੀ ਉਹਨੇ ਇਹ ਵੀ ਕਿਹਾ ਵੀ ਮੂੰਹ ਦੇ ਉੱਤੇ ਫੇਸ ਮਾਸਕ ਪਾ ਕੇ ਰੱਖੋ। ਸੋ ਕਾਫੀ ਜਿਹੜੀਆਂ ਕੰਡੀਸ਼ਨਸ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ।
ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਉੱਤੇ ਜੇ ਚਰਚਾ ਕਰਦੇ ਜਾਈਏ, ਦੁਨੀਆ ਦੀ ਕਹਿੰਦੇ ਸਭ ਤੋਂ ਵੱਡੀ ਜਿਹੜੀ ਕਰੂਜ਼ ਸ਼ਿਪ ਕੰਪਨੀ ਹੈਗੀ ਹੈ ਕਾਰਨੀਵਲ, ਉਹਨਾਂ ਨੇ 1300 ਤੋਂ ਵੱਧ ਜਿਹੜੇ ਆਪਣੇ ਕਰਮਚਾਰੀ ਆ ਉਹਨਾਂ ਨੂੰ ਫਰਲੋ ਜਿਹੜਾ ਉਹ ਕਰ ਦਿੱਤਾ ਆ। ਫਲੋਰੀਡਾ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਇਹ ਲੋਕ ਹੈਗੇ ਨੇ, ਸੋ ਕੁੱਲ 3000 ਦੀ ਵਰਕਫੋਰਸ ਦੇ ਵਿੱਚੋਂ 1300 ਬੰਦਿਆਂ ਨੂੰ ਫਰਲੋ ਜਿਹੜਾ ਇਹਨਾਂ ਨੇ ਕਰ ਦਿੱਤਾ ਆ। ਕੁਛ ਅਜਿਹੇ ਲੋਕ ਵੀ ਹੈਗੇ ਨੇ ਅੱਜ ਦੀ ਸਥਿਤੀ ਦੇ ਵਿੱਚ ਵੀ, ਜਦੋਂ ਆਪਾਂ ਨੂੰ ਪਤਾ ਹੈ ਵੀ ਇਹਨਾਂ ਕਰੂਜ਼ ਸ਼ਿਪਸ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਵਾਇਰਸ ਦੀ ਲਪੇਟ ਜਿਹੜੀ ਉਹ ਰਹੀ ਸੀ, ਵੀ ਅਜੇ ਵੀ ਕਾਲੇ ਨੇ ਵੀ ਕਦੋਂ ਜਿਹੜੇ ਕਰੂਜ਼ ਸ਼ਿਪ ਦੁਬਾਰਾ ਜਿਹੜੀਆਂ ਉਹ ਚੱਲਣਗੀਆਂ। ਸੋ ਕਾਰਨੀਵਲ ਕਾਰਪੋਰੇਸ਼ਨ ਦੇ ਦੁਆਰਾ 820 ਪੋਜੀਸ਼ਨ ਜਿਹੜੀਆਂ ਕਹਿੰਦੇ ਪੱਕੇ ਤੌਰ ਦੇ ਉੱਤੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ, ਅਤੇ 537 ਲੋਕ ਜਿਹੜੇ ਆ ਉਹਨਾਂ ਨੂੰ ਫਰਲੋ ਕੀਤਾ ਗਿਆ ਆ। ਅਤੇ ਕਹਿੰਦੇ ਵੀ 6 ਮਹੀਨੇ ਤੱਕ ਜਿਹੜਾ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਫਰਲੋ ਕਰਕੇ ਜਿਹੜਾ ਉਹ ਰੱਖਿਆ ਜਾਵੇਗਾ। ਸੋ ਸਿਚੁਏਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਬੈਡ ਜਿਹੜੀ ਹੋ ਸਕਦੀ ਆ। ਪਰ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਨੂੰ ਲੱਗਦਾ ਇਸ ਚੀਜ਼ ਦਾ ਕੋਈ ਅਸਰ ਨਹੀਂ, ਕੋਈ ਫਰਕ ਨਹੀਂ ਆ। ਅੱਜ 3 ਮਿਲੀਅਨ ਲੋਕਾਂ ਦੀ ਜਿਹੜੀ ਅਨਇੰਪਲੋਇਮੈਂਟ ਦੀ ਖਬਰ ਆਈ ਆ, ਅਤੇ ਸਟਾਕ ਮਾਰਕੀਟ 377 ਪੁਆਇੰਟ ਜਿਹੜੀ ਉਹ ਤਾਂ ਨੂੰ ਚੜ੍ਹੀ ਆ। ਸੋ ਇੱਦਾਂ ਲੱਗਦਾ ਹੈ ਵੀ ਉਹ ਕਿਤੇ ਨਾ ਕਿਤੇ ਬਰੋਕਨ ਹੈਗੀ ਆ, ਰੀਅਲ ਇਕੋਨਮੀ ਨੂੰ ਜਿਹੜਾ ਆ ਇਹ ਰਿਪਰੈਜ਼ੈਂਟ ਨਹੀਂ ਕਰਦੀ। ਬਹੁਤ ਸਾਰੇ ਲੋਕ ਅੱਗੇ ਸੋਚਦੇ ਸੀਗੇ ਵੀ ਵਾਕਿਆ ਹੀ ਜਿਹੜੀ ਸਟਾਕ ਮਾਰਕੀਟ ਆ ਉਹੀ ਸ਼ਾਇਦ ਰੀਅਲ ਇਕੋਨਮੀ ਆ, ਪਰ ਨਹੀਂ, ਇਹ ਇਸ ਤੋਂ ਇੱਦਾਂ ਲੱਗਦਾ ਵੀ ਕੋਹਾਂ ਦੂਰ ਜਿਹੜੀ ਗੱਲ ਆ ਨਜ਼ਰ ਆ ਰਹੀ ਆ। ਸਟਾਕ ਮਾਰਕੀਟ ਦੇ ਵਿੱਚ ਬਹੁਤਾਤ ਲੋਕਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਇਸੇ ਗੱਲ ਤੋਂ ਹੀ ਡਰ ਤੋਂ ਜਿਹੜੇ ਉਹ ਲੋਕੀ ਨਹੀਂ ਲਾਉਂਦੇ ਵੀ ਪਤਾ ਨਹੀਂ ਸਾਡੇ ਡਾਲਰਾਂ ਦਾ ਬਾਅਦ 'ਚ ਜਿਹੜਾ ਉਹ ਕੀ ਬਣਨਾ ਆ। ਬਹੁਤ ਘੱਟ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਡਾਲਰ ਇਸ ਦੇ ਵਿੱਚ ਕਹਿ ਸਕਦੇ ਆ ਉਹ ਲੱਗੇ ਹੁੰਦੇ ਨੇ। ਜੀ ਬਿਲਕੁਲ, ਅੱਜ ਦੀ ਡੇਟ ਦੇ ਵਿੱਚ USA ਦੇ ਵਿੱਚ 36 ਮਿਲੀਅਨ ਲੋਕ ਜਿਹੜੇ ਆ ਉਹ ਅਨਪਲਾਇਡ ਹੈਗੇ ਆ। ਸੋ ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਡੈਲਟਾ ਏਅਰਲਾਈਨ ਨੇ ਅੱਜ ਅਨਾਊਂਸ ਕਰਤਾ ਵੀ ਜਿੰਨੇ ਵੀ ਉਹਨਾਂ ਦੇ 777 ਜੈਟਸ ਹੈਗੇ ਆ ਉਹਨਾਂ ਨੂੰ ਉਹ ਰਿਟਾਇਰ ਕਰਨ ਜਾ ਰਹੇ ਆ। ਇਹਦੇ ਨਾਲ ਬੋਇੰਗ ਕੰਪਨੀ ਜਿਹੜੀ ਜਹਾਜ਼ ਬਣਾਉਂਦੀ ਆ ਉਹਨੂੰ ਇੱਕ ਵਾਰੀ ਫਿਰ ਝਟਕਾ ਲੱਗਾ ਹੈਗਾ ਆ। ਡੈਲਟਾ ਦੇ 18 ਦੇ ਕਰੀਬ ਬੋਇੰਗ 777 ਜੈਟਸ ਹੈਗੇ ਆ, ਜੰਬੋ ਜੈਟਸ, ਉਹ ਕਹਿੰਦੇ ਵੀ ਉਹਨਾਂ ਨੂੰ ਅਸੀਂ ਗਰਾਊਂਡ ਕਰਨ ਜਾ ਰਹੇ ਹਾਂ ਇਸ ਸਾਲ ਦੇ ਐਂਡ ਤੱਕ। ਕਹਿੰਦੇ ਵੀ ਜਿਹੜੇ ਨਵੀਆਂ ਫਲੀਟ ਜਿਹੜੇ ਉਹਨਾਂ ਦੀ ਏਅਰਬਸ ਹੈਗੀਆਂ ਆ ਉਸ ਨੂੰ ਅਸੀਂ ਯੂਜ਼ ਕਰਾਂਗੇ। ਸਾਰਿਆਂ ਨੂੰ ਪਤਾ ਹੈ ਵੀ ਇਸ ਟਾਈਮ ਜਿਹੜੀ ਏਅਰਲਾਈਨ ਇੰਡਸਟਰੀ ਆ ਉਹ ਬਹੁਤ ਬੁਰੀ ਪੋਜੀਸ਼ਨ ਦੇ ਵਿੱਚ ਹੈਗੀ ਆ। ਸੋ ਹਜੇ ਪਤਾ ਨਹੀਂ ਕਦੋਂ ਫੁੱਲ ਫਲੈਜ ਫਲਾਈਟਸ ਚੱਲਣੀਆਂ ਹੈਗੀਆਂ, ਪਰ ਉਹਨਾਂ ਦਾ ਹਾਲ ਕਾਫੀ ਮਾੜਾ ਆ। ਜੀ ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਿਹੜੇ ਧਨਾੜ ਲੋਕ ਹੁੰਦੇ ਆ ਜਾਂ ਵੱਡੇ ਅਹੁਦਿਆਂ ਦੇ ਉੱਤੇ ਆ ਕਿਸੇ ਵੀ ਕੰਪਨੀ ਦੇ ਵਿੱਚ, ਉਹਨਾਂ ਨੂੰ ਸਿਰਫ ਆਪਣਾ ਫਿਕਰ ਹੁੰਦਾ, ਜਿਹੜੇ ਬਾਟਮ ਦੇ ਉੱਤੇ ਆ ਉਹਨਾਂ ਦਾ ਫਿਕਰ ਨਹੀਂ ਆ। ਹੁਣ JC ਪੈਨੀ ਕੀ ਕਰਨ ਜਾ ਰਹੀ ਆ, ਆਪਣੇ ਜਿਹੜੇ ਐਗਜ਼ੀਕਿਊਟਿਵਸ ਆ ਕਹਿੰਦੇ ਉਹਨਾਂ ਨੂੰ ਬੋਨਸ ਦੇਣ ਜਾ ਰਹੀ ਆ। ਦੂਜੇ ਪਾਸੇ ਕਹਿੰਦੇ ਵੀ ਪੋਸੀਬਲੀ ਇਹਨਾਂ ਨੇ ਬੈਂਕਰਪਸੀ ਫਾਈਲ ਕਰਨੀ ਆ, ਅਤੇ ਉਸ ਤੋਂ ਪਹਿਲਾਂ ਜਿਹੜੇ ਐਗਜ਼ੀਕਿਊਟਿਵਸ ਆ ਉਹਨਾਂ ਦੀਆਂ ਜੇਬਾਂ ਭਰਨ ਜਾ ਰਹੇ ਆ। ਹੁਣ ਇਹ ਇੱਕ ਟਰੱਕਰ ਵਾਲੇ ਮਸਲਿਆਂ ਨੂੰ ਕਦੋਂ ਵੱਖਰਾ ਥੋੜ੍ਹੀ ਆ ਵੀ ਉਧਰ ਜਿਹੜਾ ਬ੍ਰੋਕਰ ਆ ਉਹ ਆਪਣੀ ਜੇਬ 'ਚ ਪਾਈ ਜਾਂਦਾ ਆ, ਅਤੇ ਟਰੱਕਰ ਵਿਚਾਰੇ ਜਿਹੜੇ ਆ ਉਹ ਮਿਹਨਤਾਂ ਕਰਦੇ ਰਹਿ ਜਾਂਦੇ ਆ। ਇੱਧਰ ਜਿਹੜੇ ਆਮ ਲੋਕ ਨੇ ਜਿਹਨਾਂ ਨੇ ਸਫਾਈ ਤੋਂ ਲੈ ਕੇ ਅਤੇ ਹਰ ਤਰੀਕੇ ਦਾ ਕੰਮ ਜਿਹੜਾ ਸਟੋਰਾਂ 'ਚ ਕਰਦੇ ਆ, ਉਹਨਾਂ ਦੀ ਵਿਚਾਰਿਆਂ ਦੀ ਜੌਬ ਜਿਹੜੀ ਉਹ ਜਾ ਰਹੀ ਆ। ਇੱਧਰ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ, ਅਤੇ $1 ਮਿਲੀਅਨ ਤੱਕ ਹਰਜੋਤ ਸਿੰਘ ਜੀ ਉਹਨਾਂ ਦੇ ਟੌਪ 4 ਐਗਜ਼ੀਕਿਊਟਿਵਸ ਨੂੰ ਬੋਨਸ ਜਿਹੜੇ ਉਹ ਦੇਣੇ ਆ। ਸੋ ਬੈਂਕਰਪਸੀ ਪਲਾਨਸ ਦੇ ਉੱਤੇ ਕਹਿੰਦੇ ਕਮੈਂਟ ਤਾਂ ਜਿਹੜਾ ਉਹ ਨਹੀਂ ਕਰਦੇ, ਪਰ ਹਾਲਾਤ ਇਹਨਾਂ ਦੇ ਮਾੜੇ ਆ। ਪਿਛਲੀਆਂ 2 ਡੈਟ ਪੇਮੈਂਟਸ ਉਹਨਾਂ ਨੇ ਮਿਸ ਕੀਤੀਆਂ ਹੈਗੀਆਂ ਨੇ। ਸੋ ਇਹ ਸਿਚੁਏਸ਼ਨ ਉਹਨਾਂ ਦੇ ਲਈ ਬੈਡ ਆ, ਅਤੇ ਇਹੀ ਇਸ਼ਾਰੇ ਹੈਗੇ ਆ ਜਿਹੜੀ ਮਾਰਕੀਟ ਦੇ ਵੀ ਇਹਨਾਂ ਨੇ ਬੈਂਕਰਪਸੀ ਫਾਈਲ ਕਰ ਦੇਣੀ ਆ। ਅਤੇ ਉੱਧਰ ਦੇਖੋ ਉਹਨਾਂ ਦੀਆਂ ਜੇਬਾਂ ਕਿਸ ਤਰੀਕੇ ਦੇ ਨਾਲ ਐਗਜ਼ੀਕਿਊਟਿਵਸ ਦੀਆਂ ਇਹ ਭਰਨ ਜਾ ਰਹੇ ਹੈਗੇ ਆ। ਅਤੇ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਆ ਉਹ ਦੱਸ ਰਹੇ ਆ, ਖਾਸ ਕਰਕੇ ਜਿਹੜੇ ਵਕੀਲ ਵੀ ਆ, ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬੈਂਕਰਪਸੀਜ਼ ਦੀ ਜਿਹੜੀ ਵੇਵ ਆਉਣੀ ਆ, ਇੱਥੋਂ ਤੱਕ ਕਿ ਕਈਆਂ ਨੇ ਕਿਹਾ ਵੀ ਸੁਨਾਮੀ ਤੱਕ ਵੀ ਜਿਹੜੀ ਉਹਦੀ ਆ ਸਕਦੀ ਆ। ਚੈਪਟਰ 7, ਚੈਪਟਰ 11, ਚੈਪਟਰ 13 ਇੱਦਾਂ ਦੀਆਂ ਬੈਂਕਰਪਸੀਜ਼ ਜਿਹੜੀਆਂ ਆਉਣਗੀਆਂ। ਕਹਿੰਦੇ ਵੀ ਹੁਣ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਨੇ, ਇੱਕ ਦੂਜਿਆਂ ਦੇ ਵਿੱਚ ਰਿਸ਼ਤਿਆਂ ਦੇ ਕਈਆਂ ਦੇ ਜਿਹੜੀ ਦਰਾਰ ਵੀ ਆਈ ਆ। ਸੋ ਜਦੋਂ ਡਾਈਵੋਰਸ ਵਗੈਰਾ ਵੀ ਹੁੰਦੇ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਬੈਂਕਰਪਸੀਜ਼ ਹੁੰਦੀਆਂ ਆ। ਉੱਦਾਂ ਹੀ ਕਈ ਬਿਜ਼ਨਸਿਸ ਜਿਹੜੇ ਉਹ ਰਨ ਡਾਊਨ ਜਿਹੜੇ ਆ ਇੱਕ ਹਿਸਾਬ ਦੇ ਨਾਲ ਹੋ ਰਹੇ ਨੇ, ਉਹਨਾਂ ਦਾ ਜਿਹੜਾ ਨਿਰਮਾਣ ਵੱਲ ਨੂੰ ਕੰਮ ਜਿਹੜਾ ਉਹ ਵਧਿਆ ਹੋਇਆ ਆ। ਸੋ ਉਹਦੇ ਕਰਕੇ ਵੀ ਬੈਂਕਰਪਸੀਜ਼ ਜਿਹੜੀਆਂ ਹੋ ਸਕਦੀਆਂ ਆ। ਸੋ ਇਹ ਕਾਫੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਆ ਉਹਨਾਂ ਨੇ ਪ੍ਰਗਟਾਇਆ ਆ। ਪਰ ਜਿੱਦਾਂ ਆਪਾਂ ਦੱਸਿਆ ਵੀ ਸਟਾਕ ਮਾਰਕੀਟ ਨੂੰ ਅਜੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਜੀ ਅਗਲੀ ਖਬਰ ਜਿਹੜੀ ਆ ਵਾਸ਼ਿੰਗਟਨ ਤੋਂ ਆ ਰਹੀ ਆ। ਕਹਿੰਦੇ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਨਪਲਾਇਮੈਂਟ ਦੇ ਵਿੱਚ ਫਰਾਡ ਕੀਤਾ ਹੈਗਾ। ਸੋ $1.6 ਮਿਲੀਅਨ ਦੇ ਜਿਹੜੇ ਫਰਾਡ ਦੇ ਕਲੇਮ ਹੋਏ ਆ, ਜਿਹਦੇ ਕਰਕੇ ਵਾਸ਼ਿੰਗਟਨ ਸਟੇਟ ਨੂੰ 2 ਦਿਨਾਂ ਲਈ ਆਪਣੀਆਂ ਅਨਪਲਾਇਮੈਂਟ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਬੰਦ ਕਰਨੀਆਂ ਪਈਆਂ।
ਕਹਿੰਦੇ ਵੀ ਮਾਰਚ ਤੇ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੇ ਫਰੋਜੂਲੈਂਟ ਅਨਪਲਾਇਮੈਂਟ ਬੈਨੀਫਿਟ ਦੇ ਜਿਹੜੇ ਕੇਸ ਆ ਉਹ 27 ਫੋਲਡ ਤੋਂ ਲੈ ਕੇ 700 ਫੋਲਡ ਤੱਕ ਜਿਹੜੇ ਇਨਕਰੀਜ਼ ਹੋਏ ਹੈਗੇ ਆ। ਇਹ ਇੰਪਲਾਇਮੈਂਟ ਸਿਕਿਉਰਿਟੀ ਡਿਪਾਰਟਮੈਂਟ ਜਿਹੜੀ ਆ ਉਸ ਨੇ ਸਿਆਟਲ ਟਾਈਮਜ਼ ਨੂੰ ਇਹ ਦੱਸਿਆ ਹੈਗਾ। ਸੋ 40,000 ਤੋਂ ਲੈ ਕੇ ਕਹਿੰਦੇ ਪਹਿਲਾਂ ਫਰਾਡ ਉਹ 1.6 ਮਿਲੀਅਨ ਤੱਕ ਪਹੁੰਚ ਗਏ ਆ। ਬਹੁਤ ਸਾਰੇ ਲੋਕ ਉਹ ਫਾਈਂਡ ਕਰ ਰਹੇ ਵੀ ਅਸੀਂ ਤਾਂ ਕਦੇ ਫਾਈਲ ਹੀ ਨਹੀਂ ਕੀਤਾ, ਪਤਾ ਨਹੀਂ ਕਿਹਨਾਂ ਨੂੰ ਚੈੱਕ ਜਾ ਰਹੇ ਹੈਗੇ ਆ। ਸੋ ਇੱਦਾਂ ਦਾ ਦੇਖੋ ਦੁੱਖ ਦੀ ਜਿਹੜੀ ਘੜੀ ਹੁੰਦੀ ਆ ਉਹਦੇ ਵਿੱਚ ਜਿਹੜੇ ਫਰਾਡਸਟਰ ਹੁੰਦੇ ਆ ਉਹ ਇੱਦਾਂ ਦਾ ਵੀ ਜਿਹੜਾ ਕਲੇਮ ਕਰਨਾ ਸ਼ੁਰੂ ਕਰ ਦਿੰਦੇ ਆ। ਸੋ ਪਰ ਇਹ ਜਿਹੜੀ ਆ ਤੁਸੀਂ ਅਨਪਲਾਇਮੈਂਟ ਦਾ ਕਿਸੇ ਨੇ ਫਰਾਡ ਕਰਨਾ, ਜੇ ਕੋਈ ਕੰਮ ਕਰਦਾ ਅਨਪਲਾਇਮੈਂਟ ਲੈ ਰਿਹਾ ਜਾਂ ਕਿਸੇ ਹੋਰ ਦੀ ਅਨਪਲਾਇਮੈਂਟ ਦੇ ਚੈੱਕ ਲੈ ਰਿਹਾ, ਸੋ ਇਹ ਜਿਹੜੀ ਆ ਇਹ ਇੱਕ ਤਰ੍ਹਾਂ ਨਾਲ ਕ੍ਰਾਈਮ ਹੈਗਾ। ਬਿਲਕੁਲ ਜੀ, ਇੱਕ ਤਰ੍ਹਾਂ ਨਹੀਂ ਪੱਕਾ ਹੀ ਕ੍ਰਾਈਮ ਆ ਅਤੇ ਇਸ ਦੇ ਜਿਹੜੇ ਆ ਨਤੀਜੇ ਮਾੜੇ ਜਿਹੜੇ ਹੋਣਗੇ। ਆਪਾਂ ਆਲਰੇਡੀ ਦੇਖਿਆ PPP ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗਲਤ ਲੋਨ ਲਏ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਕਰ ਲਿਆ, ਉਹਨਾਂ ਉੱਤੇ ਚਾਰਜਿਸ ਬੈਂਕ ਫਰਾਡ ਦੇ ਅਤੇ ਹੋਰ ਕਈ ਤਰੀਕੇ ਦੇ ਜਿਹੜੇ ਉਹ ਲੱਗ ਗਏ ਆ। ਸੋ ਕਿਉਂਕਿ ਆਉਣ ਵਾਲੇ ਜੀਵਨ ਦੇ ਵਿੱਚ ਫਿਰ ਪੱਕਾ ਕਾਲਾ ਧੱਬਾ ਜਿਹੜਾ ਉਹ ਉਸ ਇਨਸਾਨ ਦੇ ਉੱਤੇ ਜਿਹੜਾ ਉਹ ਲੱਗਾ ਰਹਿ ਜਾਂਦਾ। ਸੋ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਆਲਰੇਡੀ ਹਰਜੋਤ ਸਿੰਘ ਜੀ ਕਈ ਸਟੇਟਸ ਨੇ ਇਹ ਜਿਹੜੇ PPP ਲੋਨਸ ਦੇ ਨਾਲ ਸੰਬੰਧਿਤ ਜੇ ਆਪਾਂ ਗੱਲ ਕਰਦੇ ਜਾਈਏ, ਕਈ ਸਟੇਟਸ ਨੇ ਇੱਕ ਵੱਖਰੀ ਵੈਬਸਾਈਟ ਜਿਹੜੀ ਤਿਆਰ ਕੀਤੀ ਆ ਜਿਸ ਦੇ ਵਿੱਚ ਜਿਹੜਾ ਇੰਪਲੋਇਰ ਹੈਗਾ ਆ ਉਸ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਉਸ ਦੇ ਵਿੱਚ ਉਹਨਾਂ ਇੰਪਲੋਈਜ਼ ਦੇ ਬਾਰੇ ਦੱਸੋ ਜਿਨ੍ਹਾਂ ਨੂੰ ਤੁਸੀਂ ਜੌਬ ਆਫਰ ਕੀਤੀ ਪਰ ਉਹਨਾਂ ਨੇ ਲਈ ਨਹੀਂ, ਅਤੇ ਤਾਂ ਜੋ ਕਹਿੰਦੇ ਵੀ ਅਸੀਂ ਉਹਨਾਂ ਦੀ ਅਨਇੰਪਲੋਇਮੈਂਟ ਰੋਕੀਏ। ਇਹ ਕਈ ਜਿਹੜੇ ਇੰਪਲੋਇਰ ਆ ਉਹ ਕਹਿੰਦੇ ਵੀ ਨਹੀਂ ਅਸੀਂ ਇੱਦਾਂ ਜਿਹੜਾ ਉਹ ਨਹੀਂ ਕਰਨਾ ਚਾਹੁੰਦੇ ਵੀ ਕਿਉਂਕਿ ਹਾਲਾਤ ਇੱਦਾਂ ਦੇ ਮਾੜੇ ਆ। ਕਹਿੰਦੇ ਵੀ ਜੇ ਅਸੀਂ ਓਪਨ ਵੀ ਕਰਦੇ ਹਾਂ ਵੀ ਸਾਨੂੰ ਕੀ ਪਤਾ ਸਾਨੂੰ ਕਿੰਨੀ ਕੁ ਇਨਕਮ ਜਿਹੜੀ ਆ ਉਹ ਮੁੜ ਕੇ ਦੁਬਾਰਾ ਜਿਹੜੀ ਹੋਣੀ ਸ਼ੁਰੂ ਹੋਊਗੀ, ਕਿ ਬਾਅਦ ਦੇ ਵਿੱਚ ਲਿਵਿੰਗ ਵੇਜਿਸ ਉਹਨਾਂ ਨੂੰ ਮਿਲ ਸਕਦੇ ਆ ਜਾਂ ਨਹੀਂ। ਪਰ ਤਕਰੀਬਨ 6 ਜਿਹੜੇ ਸੂਬੇ ਹੈਗੇ ਆ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇੱਕ ਵੱਖਰਾ ਆਪਣੇ ਇੰਪਲੋਇਮੈਂਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਨਾਲ ਇੱਕ ਵੈਬਸਾਈਟ ਜਿਹੜੀ ਤਿਆਰ ਕੀਤੀ ਜਿਸ ਦੇ ਵਿੱਚ ਇੰਪਲੋਇਰਸ ਨੂੰ ਆਪਣੇ ਇੰਪਲੋਈਜ਼ ਦੇ ਬਾਰੇ ਉਹਨਾਂ ਇੰਪਲੋਈਜ਼ ਦੇ ਬਾਰੇ ਦੱਸਣ ਦੇ ਲਈ ਆਖਿਆ ਗਿਆ ਆ ਵੀ ਜਿਹੜੇ ਦੁਬਾਰਾ ਮੁੜ ਕੇ ਜੌਬ 'ਤੇ ਵਾਪਸ ਨਹੀਂ ਆਉਣਾ ਚਾਹੁੰਦੇ। ਦੇਖੋ ਬਹੁਤ ਸਾਰੇ ਲੋਕ ਅਜਿਹੇ ਵੀ ਆ ਜਿਨ੍ਹਾਂ ਨੂੰ ਹੈਲਥ ਇਸ਼ੂਜ਼ ਹੈਗੇ ਆ, ਉਹ ਇਸ ਡਰ ਖੋਣੋਂ ਵੀ ਜਿਹੜੇ ਉਹ ਨਹੀਂ ਆ ਰਹੇ। ਕਈ ਇਸ ਗੱਲੋਂ ਵੀ ਦੇਖ ਰਹੇ ਵੀ ਆਰਥਿਕ ਤੌਰ ਦੇ ਉੱਤੇ ਅਨਇੰਪਲੋਇਮੈਂਟ ਉਹਨਾਂ ਨੂੰ ਬੈਟਰ ਜਿਹੜੀ ਆ ਉਹ ਨਜ਼ਰ ਆ ਰਹੀ ਆ। ਜਿਹੜੇ ਘੱਟੋ ਘੱਟ ਜੁਲਾਈ ਦੇ ਐਂਡ ਤੱਕ ਤਾਂ ਜਿਹੜੀ ਆ ਉਹ ਰਹਿਣੀ ਹੈਗੀ ਇਸ ਤਰੀਕੇ ਦੇ ਨਾਲ ਵੀ $600 ਪਰ ਵੀਕ ਜਿਹੜੇ ਐਕਸਟਰਾ ਜਿਹੜੇ ਉਹ ਮਿਲ ਰਹੇ ਆ। ਸੋ ਇਸ ਨੂੰ ਲੈ ਕੇ ਇੰਪਲੋਇਰ ਵੀ ਜਿਹੜੇ ਆ ਉਹ ਕਾਫੀ ਸ਼ਸ਼ੋਪਨ ਦੇ ਵਿੱਚ ਨੇ ਵੀ ਹੁਣ ਅਸੀਂ ਵੀ ਜਿਹੜਾ ਉਹ ਕੀ ਕਰੀਏ। ਉਹ ਕੰਮ 'ਤੇ ਜਾਣਾ ਵੀ ਚਾਹੁੰਦੇ ਆ ਅਤੇ PPP ਲੋਨਸ ਨੂੰ ਕਿਉਂਕਿ ਉਹ ਮਾਫ ਤਾਂ ਹੋਣਾ ਹੈ ਜੇ 75% ਜਿਹੜੇ ਉਨੇ ਹੀ ਇੰਪਲੋਈ ਰੱਖ ਕੇ ਉਹਨਾਂ ਦੇ ਪੇਰੋਲ ਦੇ ਉੱਤੇ ਜਿਹੜੇ ਉਹ ਯੂਜ਼ ਕਰਨਗੇ। ਅਦਰਵਾਈਜ਼ ਉਹ ਜਿਹੜਾ PPP ਆ ਉਹ ਮਾਫ ਨਹੀਂ ਹੋਊਗਾ ਅਤੇ ਉਹ ਲੋਨ ਦੇ ਵਿੱਚ ਜਿਹੜਾ ਆ ਉਹ ਤਬਦੀਲ ਹੋ ਜਾਊਗਾ। ਸੋ ਕਾਫੀ ਜਿਹੜੀ ਸਮੱਸਿਆ ਦੋਨੋਂ ਪਾਸਿਓਂ ਜਿਹੜੀ ਲੋਕਾਂ ਨੂੰ ਜਿਹੜੀ ਉਹ ਆ ਰਹੀ ਆ ਵੀ ਉਹ ਕੀ ਕਰਨ। ਕਹਿੰਦੇ ਵੀ ਅਸੀਂ ਧੱਕਾ ਵੀ ਨਹੀਂ ਕਰਨਾ ਚਾਹੁੰਦੇ ਵੀ ਜੇ ਉਹ ਅਨਸੇਫ ਮਹਿਸੂਸ ਕਰਦੇ ਆ ਵੀ ਉਹ ਆ ਕੇ ਕੰਮ ਕਰਨ ਤੇ ਬਾਅਦ ਦੇ ਵਿੱਚ ਜੇ ਉੱਥੇ ਉਹਨਾਂ ਨੂੰ ਫਿਰ ਕਰੋਨਾ ਵਾਇਰਸ ਹੋ ਗਿਆ ਫਿਰ ਵਰਕਰ ਕੌਂਪ ਦਾ ਰੌਲਾ ਪੈ ਜਾਊਗਾ। ਇੱਕ ਥੋੜ੍ਹੀ ਕਈ ਤਰੀਕੇ ਦੇ ਨਾਲ ਇਸ ਟਾਈਮ ਪੂਰਾ ਹੀ ਭੰਬਲ ਭੂਸਾ ਜਿਹੜਾ ਉਹ ਬਣਿਆ ਪਿਆ ਆ। ਸੋ ਬਿਲਕੁਲ ਜਾਂਦੇ ਜਾਂਦੇ ਆਪਾਂ ਸਾਡੇ ਸਰੋਤਿਆਂ ਦੀ ਮੰਗ ਵੀ ਸੀ ਆਪਾਂ ਦੱਸਦੇ ਜਾਈਏ ਜਿਹੜੀ ਡਾਲਰ ਦੇ ਰੇਟ ਅੱਜ $1 ਦੀ ਕੀਮਤ ਦੇ ਬਰਾਬਰ ਇੰਡੀਆ ਦੇ 75 ਰੁਪਈਏ ਤੇ 37 ਸੈਂਟ ਸੀਗੇ ਪੈਸੇ ਸੀਗੇ ਸੌਰੀ। ਅਤੇ ਇਸੇ ਤਰ੍ਹਾਂ ਜੇ ਕੈਨੇਡਾ ਦੇ ਡਾਲਰ ਦੀ ਆਪਣੀ ਗੁਆਂਢੀ ਮੁਲਕ ਦੀ ਗੱਲ ਕਰਦੇ ਜਾਈਏ ਇੱਕ US ਡਾਲਰ ਦੇ ਮੁਤਾਬਕ ਕੈਨੇਡਾ ਦੇ ਜਿਹੜੇ ਆ ਐਕਚੁਅਲੀ ਕੈਨੇਡਾ ਦੇ $1.40 ਦਾ ਬਰਾਬਰ US ਡਾਲਰ ਦੀ ਕੀਮਤ ਜਿਹੜੀ $1 ਤੇ 40 ਸੈਂਟ ਜਿਹੜੇ ਕੈਨੇਡੀਅਨ ਡਾਲਰ ਹੈਗੀ ਆ। ਸੋ ਡਾਓ ਜੋਨਸ ਅੱਜ 377 ਪੁਆਇੰਟ ਜਿਹੜਾ ਉਹ ਮਾਰਕੀਟ ਉੱਤੇ ਗਈ ਹੈ 23,625 ਦੇ ਉੱਤੇ ਮਾਰਕੀਟ ਕਲੋਜ਼ ਹੋਈ ਹੈ। ਨੈਸਡੈਕ ਦੇ ਵਿੱਚ 80 ਪੁਆਇੰਟਾਂ ਦਾ ਵਾਧਾ ਹੋਇਆ 8,943 ਦੇ ਉੱਤੇ। S&P ਦੇ ਵਿੱਚ 32 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ 2,852 ਦੇ ਉੱਤੇ ਮਾਰਕੀਟ ਜਿਹੜੀ ਉਹ ਬੰਦ ਹੋਈ ਹੈਗੀ ਆ। ਸੋ ਇਹ ਹਰਜੋਤ ਸਿੰਘ ਜੀ ਆਪਾਂ ਜਿਹੜੇ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਇਹ ਜਾਣਕਾਰੀਆਂ ਆ ਉਹ ਸਾਂਝੀਆਂ ਕੀਤੀਆਂ ਆ। ਅਤੇ ਜੇ ਸੋਨੇ ਦੀ ਕੀਮਤ ਵੀ ਦੱਸਦੇ ਜਾਈਏ ਤਾਂ 1 ਆਊਂਸ ਦੀ ਕੀਮਤ $1,732 ਪ੍ਰਤੀ ਆਊਂਸ ਜਿਹੜੀ ਆ ਉਹ ਰਹੀ ਹੈਗੀ ਆ। ਸੋ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।